ਜਿਹੜੇ ਮਿਹਨਤਕਸ਼ ਲੋਕ ਆ ਉਹਨਾਂ ਦੀ ਇੱਕੋ ਇੱਕ ਆਸ ਸੀ ਵੀ ਨਰੇਗਾ 'ਚ ਕੰਮ ਮਿਲ ਜੂਗਾ ਜੀ। ਕੰਮ ਦੇ ਦਿਨ ਜਿਹੜੇ ਆ ਉਹ ਐਵੇਂ ਹੀ ਆ 125। ਅਸਲ ਵਿੱਚ ਅਸਲ 'ਚ ਇਹਦੇ ਕੰਮ ਮਿਲਣੋਂ ਬੰਦ ਹੋ ਜਾਣਾ। ਕਿ ਨਰੇਗਾ ਦਾ ਜਿਹੜਾ ਆ ਪੰਚਾਇਤਾਂ ਕੰਮ ਕਰਦੀਆਂ ਸੀ ਅੱਗੇ, ਪੰਚਾਇਤਾਂ ਕੋਲੋਂ ਖੋਲਿਆ। ਹੁਣ ਇਹਦਾ ਫੈਸਲਾ ਸੈਂਟਰ ਕਰੂਗਾ ਵੀ ਕਿਹੜਾ ਕੰਮ ਦੇਣਾ। ਬੋਡੀ ਚੇਂਜ ਕਰਤੀ ਹੁਣ ਸੈਂਟਰ ਕਿੱਥੋਂ ਕੰਮ ਦੇ ਲਊਗਾ। ਜੇ ਦਿਨਾਂ ਤੇ ਆਏ ਆ ਆਪਾਂ 100 ਦਿਨ ਰੋਜ਼ਗਾਰ ਦੀ ਗਾਰੰਟੀ ਹੈ, ਪਰ ਕੀ ਇਹ ਗਾਰੰਟੀ ਪੂਰੀ ਹੁੰਦੀ ਹੈ? ਮਿਲਦਾ ਰੋਜ਼ਗਾਰ? ਪਹਿਲਾਂ ਵੀ ਨਹੀਂ ਮਿਲਦਾ ਸੀ ਜੀ। ਗੌਰਮੈਂਟ ਆ ਸਰਮਾਏਦਾਰਾਂ ਦੀਆਂ ਸਾਰੀਆਂ ਹੀ ਕਾਰਪੋਰੇਟ ਘਰਾਣਿਆਂ ਦੀਆਂ। ਕਿੰਨੇ ਦਿਨ ਦਾ ਮਿਲਦਾ? ਇਹ ਤਾਂ ਕੰਮ ਦੇਣਾ ਹੀ ਨਹੀਂ ਸੀ ਚਾਹੁੰਦੀਆਂ। ਪਹਿਲਾਂ 11 ਦਿਨ ਮਿਲਦਾ ਸੀ, ਪਿਛਲੇ ਸਾਲ ਮੇਰਾ ਖਿਆਲ ਹੈ ਥੋੜੇ ਜਿਹੇ ਦਿਨ ਵੱਧ ਮਿਲੇ ਹੋਣਗੇ। ਉਹਦਾ ਬਜਟ ਲਗਾਤਾਰ ਘਟਾਇਆ ਜਾ ਰਿਹਾ। 100 ਚੋਂ ਸਿਰਫ 11 ਦਿਨ, ਮਤਲਬ ਕਿ ਗਾਰੰਟੀ ਤਾਂ ਉਹ ਮੁੱਢੋਂ ਹੀ ਖਤਮ ਹੋ ਗਈ। ਮੁੱਢੋਂ ਹੀ ਖਤਮ ਹੈ, ਕਾਨੂੰਨ ਨੂੰ ਲਾਗੂ ਹੀ ਨਹੀਂ ਕੀਤਾ। ਇਸੇ ਤਰ੍ਹਾਂ ਫੌਜ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਸੀ। ਅਗਨੀਵੀਰ ਲੈ ਆਂਦਾ। ਅਗਨੀਵੀਰ ਜਿਹੜਾ ਉਹ 4 ਸਾਲ ਹੀ ਨੌਕਰੀ ਮਿਲਣੀ ਆ, ਉਹਨੂੰ ਨਾ ਪੈਨਸ਼ਨ ਨਾ ਕੋਈ ਹੋਰ ਸਹੂਲਤ, ਕੱਖ ਵੀ ਨਹੀਂ ਮਿਲਣਾ ਉਹਨੂੰ। ਫਿਰ ਉਹ ਜਿਹੜੇ ਗੰਨਾ ਸਿੱਖ ਕੇ ਉੱਤੇ ਬੰਦੂਕਾਂ ਚਲਾਉਣੀਆਂ ਸਿੱਖ ਕੇ ਆਉਣਗੇ, ਉਹ ਕੀ ਕਰਨਗੇ? ਇੱਥੇ ਗੈਂਗਸਟਰ ਬਣਨਗੇ, ਲੋਕਾਂ ਨੂੰ ਲੁੱਟਣਗੇ। ਇਹ ਬੀਜੇਪੀ ਲੋਕਾਂ 'ਚ ਧਰਮ ਦੇ ਨਾਂ ਤੇ ਨਫ਼ਰਤ ਪੈਦਾ ਕਰਦੀ ਆ ਤਾਂ ਕਿ ਲੋਕ ਵੰਡ ਹੋ ਜਾਣ। ਉਹੀ ਤਾਂ ਮੈਂ ਗੱਲ ਕਰ ਰਿਹਾ ਨਾ। ਫਿਰ ਵਿਰੋਧੀ ਕਿੱਥੇ ਨੇ? ਵਿਰੋਧੀ ਸਿਰਫ ਨਾਮ ਦੇ ਹੀ ਨੇ, ਵਿਰੋਧੀ ਹੈ ਹੀ ਨਹੀਂ। ਵਿਰੋਧੀਆਂ ਦਾ ਵੀ ਇਹੀ ਹਾਲ ਆ। ਉਹ ਵੀ ਉਹ ਜੋ ਨੀਤੀਆਂ ਇਹਨਾਂ ਦੀਆਂ ਬੀਜੇਪੀ ਦੀਆਂ ਆ, ਉਹੀ ਨੀਤੀਆਂ ਉਹਨਾਂ ਦੀਆਂ। ਉਹ ਤਾਂ ਸੈਕੂਲਰ ਕਹਿੰਦੇ ਨੇ ਆਪਣੇ ਆਪ ਨੂੰ। ਕੋਈ ਫਰਕ ਨਹੀਂ ਜੀ। ਉਹ ਸੈਕੂਲਰ ਵੀ ਐਵੇਂ ਨਾਂ ਦਾ ਆ, ਕੋਈ ਫਰਕ ਨਹੀਂਗਾ। ਨੀਤੀਆਂ ਉਹ ਆ। ਤੇ ਕਿਸਾਨ ਜਥੇਬੰਦੀਆਂ ਨੂੰ ਕੀ ਲੱਗਦਾ ਇਸ ਤੇ ਕੰਨ ਧਰਨਾ ਚਾਹੀਦਾ ਜਿਹੜਾ ਨਰੇਗਾ ਦੇ ਨਾਲ ਹੁਣ ਛੇੜਛਾੜ ਕੀਤੀ ਜਾ ਰਹੀ ਹੈ? ਇਸ ਤੇ ਜੇਕਰ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇਹ ਨਾਅਰਾ ਦਿੰਦੀਆਂ ਨੇ ਵੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਤਾਂ ਹੁਣ ਜਦੋਂ ਮਜ਼ਦੂਰ ਦੇ ਹੱਕ ਤੇ ਡਾਕਾ ਵੱਜ ਰਿਹਾ, ਤੁਹਾਨੂੰ ਲੱਗਦਾ ਵੀ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਜਾਂ ਕੋਈ ਆਈ ਹੈ ਜਥੇਬੰਦੀ? ਬਿਲਕੁਲ ਆਉਣਾ ਪਏਗਾ ਜੀ। ਮਜ਼ਦੂਰਾਂ ਦੇ ਵਿੱਚ ਜਿਹੜੀ ਆ ਜਾਗਰਤੀ ਆ ਨਾ, ਥੋੜੀ ਬਹੁਤ ਘੱਟ ਆ ਜੀ। ਮਜ਼ਦੂਰ ਦੀ ਜਾਗਰਤੀ ਕੀ ਕਰੂਗਾ? ਉਹਨੂੰ ਤਾਂ ਦਿਨੇ ਰਾਤ ਰੋਟੀ ਦਾ ਫਿਕਰ ਆ। ਜੇ ਉਹ 12 ਘੰਟੇ ਡਿਊਟੀ ਤੇ ਹੈ ਤਾਂ ਉਹਦਾ ਇੰਟੈਲੈਕਟ ਕੰਮ ਕਦੋਂ ਕਰੂਗਾ? ਤਾਂ ਥਕਾਵਟ ਚ 12 ਘੰਟੇ ਹਰ ਵੇਲੇ ਫਿਕਰ ਆ ਵੀ ਮੇਰੇ ਘਰ 'ਚ ਰੋਟੀ ਕਿੱਦਾਂ ਪੱਕਣੀ ਆ, ਮੈਨੂੰ ਕੱਲ ਨੂੰ ਕੰਮ ਮਿਲੂ ਕਿ ਨਹੀਂ ਮਿਲੂਗਾ। ਮਜ਼ਦੂਰ ਦੇ ਦਿਮਾਗ 'ਚ ਇਹ ਹਰ ਵੇਲੇ। ਕੇਂਦਰ ਸਰਕਾਰ ਨੂੰ ਆਦਤ ਹੈ ਕਿਸੇ ਵੀ ਚੀਜ਼ ਦਾ, ਕਿਸੇ ਵੀ ਥਾਂ ਦਾ ਤੇਜ਼ੀ ਦੇ ਨਾਲ ਨਾਮ ਬਦਲ ਦੇਣ ਦੀ। ਪਰ ਗੱਲ ਸਿਰਫ ਨਾਮ ਬਦਲਣ ਦੀ ਨਹੀਂ ਹੈ, ਗੱਲ ਹੈ ਉਸ ਦੇ ਪਿੱਛੇ ਲੁਕੀ ਹੋਈ ਆਈਡੀਓਲੋਜੀ ਦੀ। ਹੁਣ ਮਨਰੇਗਾ ਦੇ ਉੱਪਰ ਸੱਟ ਮਾਰਨ ਦੀ ਤਿਆਰੀ ਦੇ ਵਿੱਚ ਹੈ ਕੇਂਦਰ ਸਰਕਾਰ। ਕੇਂਦਰ ਸਰਕਾਰ ਇਸ ਨੂੰ ਮਹਾਤਮਾ ਗਾਂਧੀ ਦਾ ਨਾਮ ਕੱਢ ਕੇ ਰਾਮ ਜੀ ਦੇ ਨਾਮ ਦੇ ਨਾਲ ਜੋੜਨ ਜਾ ਰਹੀ ਹੈ। ਪਰ ਗੱਲ ਸਿਰਫ ਇੰਨੀ ਨਹੀਂ ਹੈ। ਗੱਲ ਸਿਰਫ ਇਹ ਨਹੀਂ ਹੈ ਕਿ ਨਾਮ ਬਦਲਿਆ ਜਾ ਰਿਹਾ ਹੈ, ਇਸ ਦਾ ਮੂਲ ਰੂਪ ਦੇ ਵਿੱਚ ਖਾਕਾ ਵੀ ਬਦਲਣ ਦੀ ਕਵਾਇਤ ਹੈ। ਬਹੁਤ ਸਾਰੀਆਂ ਚੀਜ਼ਾਂ ਤੇ ਸੱਟ ਮਾਰਨ ਦੀ ਗੱਲਬਾਤ ਹੈ। ਮਜ਼ਦੂਰਾਂ ਦੇ ਲਈ ਸੰਘਰਸ਼ ਕਰਨ ਵਾਲੇ ਵਿਅਕਤੀ ਕੇਵਲ ਸਿੰਘ ਹਜ਼ਾਰਾ ਉਹਨਾਂ ਦੇ ਕੋਲ ਪਹੁੰਚੇ ਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਹ ਜਿਹੜੇ ਮਨਰੇਗਾ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ, ਇਹ ਸਾਰਾ ਕੀ ਕੁਝ ਹੈ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਕੇਵਲ ਸਿੰਘ ਜੀ, ਜਿਸ ਤਰੀਕੇ ਦੇ ਨਾਲ ਮੈਂ ਕਿਹਾ ਵੀ ਕੇਂਦਰ ਸਰਕਾਰ ਨੂੰ ਵੈਸੇ ਆਦਤ ਹੈ ਆਏ ਦਿਨ ਕਿਸੇ ਵੀ ਚੀਜ਼ ਦਾ ਨਾਮ ਬਦਲ ਦੇਣ ਦੀ। ਚਲੋ ਇਸ ਮਨਰੇਗਾ ਦਾ ਤਾਂ ਪਹਿਲਾਂ ਨਰੇਗਾ ਤੋਂ ਮਨਰੇਗਾ ਹੋਈ, ਮਹਾਤਮਾ ਗਾਂਧੀ ਦਾ ਨਾਮ ਜੁੜਿਆ, ਹੁਣ ਉਸ ਦੇ ਵਿੱਚ ਵੱਡੀ ਤਬਦੀਲੀ ਕਰਨ ਦੀ ਤਿਆਰੀ ਹੈ ਇਹਨਾਂ ਦੇ ਵੱਲੋਂ, ਕੇਂਦਰ ਸਰਕਾਰ ਦੇ ਵੱਲੋਂ। ਕਿਵੇਂ ਵੇਖਦੇ ਹੋ? ਇਹ ਨਾਮ ਤੱਕ ਦੀ ਰਾਜਨੀਤੀ ਹੈ ਜਾਂ ਫਿਰ ਇਸ ਤੋਂ ਅੱਗੇ ਇਸ ਦਾ ਖਾਕੇ ਨਾਲ ਵੀ ਕੋਈ ਛੇੜਛਾੜ ਹੈ? ਇਹ ਜਿਹੜੀ ਬੀਜੇਪੀ ਦੀ ਸਰਕਾਰ ਆ ਨਾ, ਹਾਂਜੀ, ਇਹ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਨੰਗੇ ਚਿੱਟੇ ਬੇਸ਼ਰਮੀ ਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਮੁਨਾਫੇ ਦੇਣ ਤੇ ਤੁਲੀ ਹੋਈ ਆ। ਜ਼ਮੀਨਾਂ ਲੈ ਲੈ ਕੇ ਦੇ ਰਹੀ ਆ। ਖੇਤੀ ਦੇ ਕਾਨੂੰਨ ਪਾਸ ਕੀਤੇ, ਉਹ ਵੀ ਕਾਰਪੋਰੇਟ ਘਰਾਣਿਆਂ ਲਈ ਕੀਤੇ। ਆ ਜਿਹੜਾ ਮਜ਼ਦੂਰਾਂ ਦੇ 44 ਕਾਨੂੰਨ ਬਣੇ ਹੋ ਸੀਗੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ, ਉਹਨਾਂ ਨੂੰ ਇੱਕ ਝਟਕੇ ਨਾਲ ਖਤਮ ਕਰਤਾ। ਲੇਬਰ ਕੋਡ ਚੇਂਜ ਕਰਤਾ, ਉਹਦੀ ਥਾਂ ਲੇਬਰ ਕੋਡ ਬਣਾਤਾ। ਲੇਬਰ ਕੋਡ ਦੀ ਕਾਨੂੰਨੀ ਕੋਈ ਵੈਲਿਊ ਨਹੀਂ। 8 ਘੰਟੇ ਦੀ ਡਿਊਟੀ 12 ਕਰਤੀ। ਇਹਦਾ ਮਤਲਬ ਹੈ ਗਰੀਬ ਜਿਹੜੇ ਆ, ਮਜ਼ਦੂਰ ਜਿਹੜੇ ਦਿਹਾੜੀ ਕਰਨ ਵਾਲੇ ਆ, ਉਹਨਾਂ ਨੂੰ ਗੁਲਾਮ ਵਾਂਗ, ਜਿੱਦਾਂ ਪਹਿਲਾਂ ਸਦੀਆਂ ਪਹਿਲਾਂ ਗੁਲਾਮ ਸੀਗੇ, 18 ਘੰਟੇ ਕੰਮ ਕਰਦੇ ਸੀ ਤੇ ਮਜ਼ਦੂਰ ਜਿਹਨੇ ਡਿੱਗ ਨਹੀਂ ਸੀ ਪੈਂਦਾ, ਉਹਨਾਂ ਚਿਰ ਤੋਂ ਕੰਮ ਬੰਦ ਨਹੀਂ ਸੀ ਕਰਵਾਇਆ ਜਾਂਦਾ। ਨਾਲੇ ਉਹਦਾ ਇੰਟੈਲੈਕਟ ਖਤਮ ਕਰਨ ਦੀ ਵੀ ਗੱਲ ਹੈ। ਜਿਹੜਾ ਬੰਦਾ 12 ਘੰਟੇ ਕੰਮ ਤੇ ਰਹੂਗਾ ਉਹ ਕਦੋਂ ਸੋਚੂਗਾ? ਮੁਰਦਾ। ਹਾਂ, ਤੇ ਉਹ ਜਿਹੜਾ ਆ ਕਾਨੂੰਨ ਉਹ ਸਾਰੇ ਖਤਮ ਕੀਤੇ। ਮੰਤਵ ਕੀ ਆ? ਕਿ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ 'ਚ ਕਈ ਗੁਣਾ ਵਾਧਾ ਕਰਨਾ। ਇਸੇ ਤਰ੍ਹਾਂ ਹੀ ਆ ਜਿਹੜਾ ਆ ਨਰੇਗਾ ਕਾਨੂੰਨ, ਹਾਂਜੀ, ਇਹ ਜਿਹੜਾ ਆ ਇੱਕੋ ਇੱਕ ਆਸ ਸੀ ਗਰੀਬ ਜਨਤਾ ਦੀ, ਜਿਹੜੇ ਮਿਹਨਤਕਸ਼ ਲੋਕ ਆ, ਉਹਨਾਂ ਦੀ ਇੱਕੋ ਇੱਕ ਆਸ ਸੀ ਵੀ ਨਰੇਗਾ 'ਚ ਕੰਮ ਮਿਲ ਜੂਗਾ ਜੀ, ਤੇ ਲੋਕ ਉਹਦੇ ਨਰੇਗਾ ਦੇ ਸਿਰ ਤੇ ਚੁੱਲ੍ਹਾ ਚਲਾਉਂਦੇ ਸੀ। ਹੁਣ ਇਹਨਾਂ ਦੀ ਨੀਅਤ ਤਾਂ ਪਹਿਲੇ ਦਿਨ ਤੋਂ ਸੀਗੀ ਵੀ ਨਰੇਗਾ ਨੂੰ ਵੀ ਖਤਮ ਕਰਨਾ, ਤਾਂ ਕਿ ਗਰੀਬ ਲੋਕ ਭੁੱਖੇ ਮਰਨ ਤੇ ਫੈਕਟਰੀਆਂ ਜਾ ਕੇ ਥੋੜੇ ਥੋੜੇ ਪੈਸਿਆਂ ਲਈ ਕੰਮ ਕਰਨ।
ਬਿਲਕੁਲ ਇਸੇ ਤਰ੍ਹਾਂ ਅਮੀਰਾਂ ਦੇ ਘਰਾਂ ਜਾ ਕੇ ਔਰਤਾਂ ਭਾਂਡੇ ਮਾਂਜਣ, 1000 ਰੁਪਏ ਤੇ ਕੱਪੜੇ ਧੋਣ, ਰੋਟੀਆਂ ਪਕਾਉਣ, ਹੋਰ ਕੰਮ ਕਰਨ ਅਮੀਰਾਂ ਦੇ ਘਰਾਂ 'ਚ। ਇਹ ਮਨਸ਼ਾ ਆ ਨਰੇਗਾ ਨੂੰ ਖਤਮ ਕਰਨ ਦੀ, ਤੇ ਇਹਦੇ ਲਈ ਮੋਦੀ ਲਗਾਤਾਰ ਕਹਿ ਰਿਹਾ ਸੀ ਨਰੇਗਾ ਖਤਮ ਕਰ ਦੇਣਾ, ਲੇਕਿਨ ਅੱਗੇ ਉਹਦੀ ਚੱਲੀ ਨਹੀਂ। ਅੱਛਾ, ਇੱਥੇ ਕੇਵਲ ਜੀ ਜਦੋਂ ਆਪਾਂ ਗੱਲ ਕਰਦੇ ਆ ਨਾ, ਮੋਦੀ ਦਾ ਜਦੋਂ ਕਾਲ ਸ਼ੁਰੂ ਹੁੰਦਾ 2014 ਚ ਜਦੋਂ ਜਿੱਤਦਾ, ਉਹ ਸਭ ਤੋਂ ਪਹਿਲਾਂ ਮਨਰੇਗਾ ਤੇ ਸੱਟ ਮਾਰਦਾ। ਉਸ ਸਮੇਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹ 60 ਸਾਲ ਦੀ ਕਾਂਗਰਸ ਦੀ ਪ੍ਰਾਪਤੀ ਹੈ, ਇਹਨੂੰ ਮੈਂ ਖਤਮ ਕਰੂੰਗਾ। ਪਰ ਹੁਣ ਇਹ 100 ਤੋਂ 125 ਦਿਨ ਕਰਨ ਦੀ ਤਿਆਰੀ ਹੈ। ਇਹ ਖਤਮ ਕਰਨ ਦੀ ਬਜਾਏ ਉਸ ਨੂੰ ਆਪਣੇ ਤਰੀਕੇ ਦੇ ਨਾਲ ਢਾਲਣ ਦੀ ਤਿਆਰੀ ਹੈ। ਅੱਛਾ, ਇੱਕ ਵਾਰ ਆਪਾਂ ਦਰਸ਼ਕਾਂ ਦੇ ਲਈ ਜ਼ਰੂਰ ਦੱਸ ਦਈਏ ਕਿ ਜਿਹੜੀ ਮਨਰੇਗਾ ਹੈ ਇਹ ਪੇਂਡੂ ਮਜ਼ਦੂਰ ਵਰਗ ਜਿਹੜਾ ਹੈ ਉਸ ਦੇ ਲਈ ਇੱਕ ਤਰੀਕੇ ਦੇ ਨਾਲ ਉਸ ਦਾ ਚੁੱਲ੍ਹਾ ਚੌਂਕਾ ਬਾਲਣ ਦੇ ਲਈ ਬੜੀ ਜ਼ਰੂਰੀ ਇੱਕ ਸਕੀਮ ਸੀ, ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਇਹ ਲਾਗੂ ਨਹੀਂ ਹੋ ਸਕਦੀ। ਇਹ ਸਿਰਫ ਤੇ ਸਿਰਫ ਗ੍ਰਾਮੀਣ ਪੇਂਡੂ ਹਲਕਿਆਂ ਦੀ, ਪੇਂਡੂ ਏਰੀਏ ਦੀ ਹੀ ਸਕੀਮ ਸੀ। ਕਾਫੀ ਲੋਕ ਜਿਹੜੇ ਬਾਹਰ ਨਹੀਂ ਜਾ ਸਕਦੇ, ਸ਼ਹਿਰਾਂ 'ਚ ਰੋਜ਼ਗਾਰ ਦੀ ਭਾਲ ਲਈ ਨਹੀਂ ਜਾ ਸਕਦੇ, ਜੇ ਘਰਾਂ 'ਚ ਬੀਬੀਆਂ ਨੇ ਉਹ ਨਹੀਂ ਦੂਰ ਜਾ ਸਕਦੀਆਂ, ਪਿੰਡ ਉਹ ਜਿਹੜੇ ਸ਼ਹਿਰਾਂ ਤੋਂ ਬਹੁਤ ਦੂਰ ਨੇ ਉਹਨਾਂ ਦੇ ਲਈ ਇਹ ਰੋਜ਼ਗਾਰ ਦਾ ਸਾਧਨ ਸੀ। ਹੁਣ ਉਹਦੇ ਤੇ ਸੱਟ ਵੱਜ ਰਹੀ ਹੈ। ਮੈਂ ਕੇਵਲ ਸਿੰਘ ਉਹਨਾਂ ਨੂੰ ਖੁੱਲਾ ਟਾਈਮ ਦਿੰਦਾ ਜੇ ਇਸ ਤੇ ਅੱਗੇ ਗੱਲ ਤੋਰਨ ਵੀ ਲੋਕਾਂ ਨੂੰ ਸਮਝ ਆ ਗਈ। ਮਨਰੇਗਾ ਕਾਨੂੰਨ ਤਾਂ ਬਣਿਆ ਹਾਂਜੀ ਕਿਉਂਕਿ ਖੇਤੀ ਜਿਹੜੀ ਉਹਦਾ ਮਸ਼ੀਨੀਕਰਨ ਹੋ ਗਿਆ। ਹਾਂਜੀ, ਖੇਤੀ ਦੇ ਵਿੱਚ ਲੋਕਾਂ ਨੂੰ, ਆਮ ਪੇਂਡੂ ਲੋਕਾਂ ਨੂੰ ਖੇਤੀ 'ਚ ਕੰਮ ਮਿਲਦਾ, ਤੇ ਖੇਤੀ 'ਚ 50 ਦਿਨ ਤੋਂ ਵੱਧ ਫਿਰ ਕੰਮ ਰਹਿ ਗਿਆ। ਹਾਂਜੀ, 50 ਦਿਨ ਦਾ 365 ਦਿਨ ਸਾਲ ਦੇ ਵਿੱਚ ਕੰਮ ਚਾਹੀਦਾ ਆ, ਖੇਤੀ ਤੇ ਸਿਰਫ 50 ਦਿਨ ਰਹਿ ਗਿਆ। ਉਹਦੇ ਕਰਕੇ 2004 ਦੇ ਵਿੱਚ ਜਿਹੜੀਆਂ ਮਜ਼ਦੂਰ ਪੱਖੀ ਪਾਰਟੀਆਂ ਸੀ ਉਹਨਾਂ ਦੇ 62 MP ਜਿੱਤ ਗਏ ਸੀਗੇ। ਹਾਂਜੀ, ਉਹਨਾਂ ਦੇ ਸਿਰ ਤੇ ਮਨਮੋਹਨ ਸਿੰਘ ਦੀ ਸਰਕਾਰ ਬਣੀ ਸੀ। ਹਾਂਜੀ, ਉਹਦੇ ਕੋਲ ਬੈਲੈਂਸ ਨਹੀਂ ਸੀ, ਬੈਲੈਂਸ ਇਹਨਾਂ ਕੋਲ ਸੀ। ਜੀ ਜੀ, ਇਸ ਕਰਕੇ ਮਨਰੇਗਾ ਦਾ ਕਾਨੂੰਨ ਉਹਨਾਂ ਦੇ ਦਬਾਅ ਥੱਲੇ ਬਣਿਆ ਜੀ, 2005 ਦਬਾਅ ਥੱਲੇ ਬਣ ਗਿਆ। ਲੇਕਿਨ ਨੀਅਤ ਨਹੀਂ ਸੀ ਉਹਨੂੰ ਬਣਾਉਣ ਦੀ, ਪਰ ਸਪੋਰਟ ਲੈਣੀ ਸੀ, ਸਰਕਾਰ ਚਲਾਉਣੀ ਸੀ। ਇਸ ਕਰਕੇ ਮਨਰੇਗਾ ਦਾ ਕਾਨੂੰਨ 100 ਦਿਨ ਦੀ ਗਰੰਟੀ ਦਾ ਕਾਨੂੰਨ ਬਣਿਆ। ਲੇਕਿਨ ਮੋਦੀ ਨੂੰ ਇਹ ਚੰਗਾ ਨਹੀਂ ਸੀ ਲੱਗਦਾ। ਮੋਦੀ ਪਹਿਲੇ ਦਿਨ ਤੋਂ ਹੀ ਕਹਿੰਦਾ ਸੀ ਵੀ ਇਹਨੂੰ ਖਤਮ ਕਰਨਾ। ਹੁਣ ਮੋਦੀ ਨੇ ਇਹਦਾ ਨਾਮ ਬਦਲਤਾ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਇਹਨੂੰ 125 ਦਿਨ ਦਾ ਕਰਤਾ ਵੀ 125 ਦਿਨ ਕੰਮ ਦੇਾਂਗੇ। ਲੇਕਿਨ ਅਸਲੀਅਤ ਵਿੱਚ ਇਹ ਆ ਕਿ ਇਹਦੀ ਭਾਵਨਾ ਖਤਮ ਕਰਤੀ ਆ। ਕੰਮ ਦੇ ਦਿਨ ਜਿਹੜੇ ਆ ਉਹ ਐਵੇਂ ਹੀ ਆ 125। ਅਸਲ ਚ ਇਹਦੇ ਕੰਮ ਮਿਲਣੋਂ ਬੰਦ ਹੋ ਜਾਣਾ। ਕਿਉਂ ਬੰਦ ਹੋਣਾ? ਅੱਛਾ ਠੀਕ ਹੈ, ਪਹਿਲਾਂ ਉੱਧਰ ਜਾਂਦੇ ਆ, ਪਰ ਪਹਿਲਾਂ ਇਹ ਦੱਸ ਦਿਓ ਹੁਣ ਕੰਮ ਦੇ ਜੇ ਦਿਨਾਂ ਤੇ ਆਏ ਆ ਆਪਾਂ, 100 ਦਿਨ ਰੋਜ਼ਗਾਰ ਦੀ ਗਾਰੰਟੀ ਹੈ, ਪਰ ਕੀ ਇਹ ਗਾਰੰਟੀ ਪੂਰੀ ਹੁੰਦੀ ਹੈ? ਮਿਲਦਾ ਰੋਜ਼ਗਾਰ? ਪਹਿਲਾਂ ਵੀ ਨਹੀਂ ਮਿਲਦਾ ਸੀ ਜੀ। ਗੌਰਮੈਂਟਾਂ ਇਹ ਸਰਮਾਏਦਾਰਾਂ ਦੀਆਂ ਸਾਰੀਆਂ ਹੀ ਕਾਰਪੋਰੇਟ ਘਰਾਣਿਆਂ ਦੀਆਂ। ਕਿੰਨੇ ਦਿਨ ਦਾ ਮਿਲਦਾ? ਇਹ ਤਾਂ ਕੰਮ ਦੇਣਾ ਹੀ ਨਹੀਂ ਸੀ ਚਾਹੁੰਦੀਆਂ। ਪਹਿਲਾਂ 11 ਦਿਨ ਮਿਲਦਾ ਸੀ, ਪਿਛਲੇ ਸਾਲ ਮੇਰਾ ਖਿਆਲ ਥੋੜੇ ਜਿਹੇ ਦਿਨ ਵੱਧ ਮਿਲੇ ਹੋਣਗੇ। ਉਹਦਾ ਬਜਟ ਲਗਾਤਾਰ ਘਟਾਇਆ ਜਾ ਰਿਹਾ। 100 ਚੋਂ ਸਿਰਫ 11 ਦਿਨ, ਮਤਲਬ ਕਿ ਗਾਰੰਟੀ ਤਾਂ ਉਹ ਮੁੱਢੋਂ ਹੀ ਖਤਮ ਹੋ ਗਈ। ਮੁੱਢੋਂ ਹੀ ਖਤਮ ਆ, ਕਾਨੂੰਨ ਨੂੰ ਲਾਗੂ ਹੀ ਨਹੀਂ ਕੀਤਾ। ਤੇ ਹੁਣ ਤਾਂ ਇਹ ਕਹਿੰਦੇ 125 ਦਿਨ ਮਿਲੂਗਾ। 125 ਦਿਨ ਜਿਹੜਾ ਦੇਣਾ ਆ, ਉਹਦੇ ਚ ਸ਼ਰਤਾਂ ਕੀ ਲਾਤੀਆਂ ਕਿ ਨਰੇਗਾ ਦਾ ਜਿਹੜਾ ਆ ਪੰਚਾਇਤਾਂ ਕੰਮ ਕਰਦੀਆਂ ਸੀ ਅੱਗੇ, ਪੰਚਾਇਤਾਂ ਕੋਲੋਂ ਖੋਲਿਆ। ਹੁਣ ਇਹਦਾ ਫੈਸਲਾ ਸੈਂਟਰ ਕਰੂਗਾ ਵੀ ਕਿਹੜਾ ਕੰਮ ਦੇਣਾ। ਬੋਡੀ ਚੇਂਜ ਕਰਤੀ। ਹੁਣ ਸੈਂਟਰ ਕਿੱਥੋਂ ਕੰਮ ਦੇ ਲਊਗਾ? ਜਾਂ ਤਾਂ ਇਹਨੂੰ ਖੇਤੀ 'ਚ ਲਾਗੂ ਕਰ ਦੇਣ। ਉਹ ਤਾਂ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹ ਤਾਂ ਕਹਿੰਦੇ ਵੀ ਜਲ ਭਲਾਈ ਸੈਨੀਟੇਸ਼ਨ ਵਾਲੇ ਕੰਮਾਂ 'ਚ ਵਰਤਣਾ, ਇਹਨੂੰ ਪਿੰਡਾਂ ਦੀ ਖੂਬਸੂਰਤੀ ਲਈ ਵਰਤਣਾ। ਖੇਤੀ ਵਾਲੇ ਪਾਸੇ ਤਾਂ ਆਉਂਦੇ ਨਹੀਂ, ਸਗੋਂ ਉਹ ਤਾਂ ਕਹਿ ਰਹੇ ਨੇ ਵੀ ਜਦੋਂ ਖੇਤੀ ਦਾ ਸੀਜ਼ਨ ਹੁੰਦਾ, ਕਣਕ ਵੱਢਣੀ, ਕਣਕ ਲਾਉਣੀ ਹੈ, ਝੋਨਾ ਬੀਜਣਾ, ਝੋਨਾ ਵੱਢਣਾ, ਉਸ ਸੀਜ਼ਨ ਦੇ ਵਿੱਚ ਸਟੇਟ ਲਿਖ ਕੇ ਭੇਜਿਆ ਕਰੂਗੀ ਭਾਈ ਆਹ 60 ਦਿਨ ਰੋਜ਼ਗਾਰ ਨਾ ਦਿੱਤਾ ਜਾਵੇ, ਆਹ 60 ਦਿਨ ਰੋਜ਼ਗਾਰ ਹੈਗਾ ਸਾਡੇ ਲੋਕਾਂ ਤੋਂ। ਇਹ ਤਾਂ ਰੋਜ਼ਗਾਰ ਜਿਹੜਾ ਆ, ਦੇਖੋ ਅੱਗੇ ਛੱਪੜਾਂ ਦੀ ਸਫਾਈ, ਹਾਂਜੀ, ਨਹਿਰਾਂ ਦੀ ਸਫਾਈ, ਸੜਕਾਂ ਦੇ ਕੰਢਿਆਂ ਉੱਤੇ ਮਿੱਟੀ ਪਾਉਂਦੇ ਸੀਗੇ, ਉਹ ਹੀ ਨਹੀਂ ਬੰਦ ਕਰਤਾ। ਹੁਣ ਕੱਲਾ ਰਹਿ ਗਿਆ ਪੌਦੇ ਲਾਉਣ ਦਾ ਕੰਮ। ਹੁਣ ਪੌਦੇ ਲਾਉਣ ਦਾ ਕੰਮ ਕਿੰਨਾ ਚੱਲੂਗਾ? ਠੀਕ ਹੈ, ਇਹਨੂੰ ਖੇਤੀ 'ਚ ਲਾਗੂ ਕੀਤੇ ਬਿਨਾਂ ਲੋਕਾਂ ਨੂੰ ਕੰਮ ਮਿਲ ਹੀ ਨਹੀਂ ਸਕਦਾ। ਖੇਤੀ 'ਚ ਲਾਗੂ ਕਰਨਗੇ ਤੇ ਬਾਇਓ ਖੇਤੀ, ਜਿਹੜੀ ਖਾਦਾਂ ਤੋਂ ਬਿਨਾਂ, ਦਵਾਈਆਂ ਤੋਂ ਬਿਨਾਂ, ਉਹ ਖੇਤੀ ਨੂੰ ਪ੍ਰਫੁੱਲਤ ਕਰਨ ਦੀ ਲੋੜ ਆ, ਤਾਂ ਕਿ ਲੋਕ ਜਿਹੜੇ ਬਿਮਾਰ ਹੋ ਰਹੇ ਆ, ਕੈਂਸਰ ਦੇ ਮਰੀਜ਼ ਬਣ ਰਹੇ ਆ, ਕਿਡਨੀਆਂ ਖਰਾਬ ਹੋ ਰਹੀਆਂ, ਉਹ ਬਾਇਓ ਖੇਤੀ ਕੀਤੀ ਜਾਵੇ ਤੇ ਫਿਰ ਲੋਕਾਂ ਦਾ ਜਿਹੜਾ ਹੱਲ ਹੋ ਸਕਦਾ ਆ। ਬਾਇਓ ਖੇਤੀ ਤਾਂ ਹੋਣੀ ਆ ਜੇ ਖੇਤੀ ਦੇ ਵਿੱਚ ਨਰੇਗਾ ਨੂੰ ਲਾਗੂ ਕੀਤਾ ਜਾਵੇ। 5 ਏਕੜ ਤੋਂ ਘੱਟ ਜਿਹੜੇ ਖੇਤੀ ਆ, ਉੱਥੇ ਕਿਸਾਨ ਵੀ ਛੋਟਾ ਰੋਟੀ ਖਾ ਲਵੇ, ਕਿਸਾਨ ਨੂੰ ਵੀ ਨਹੀਂ ਦਿਹਾੜੀ ਮਿਲਦੀ। ਇਹਦੇ ਚ ਤਾਂ ਇੱਥੋਂ ਤੱਕ ਵੀ ਸੀ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ ਵੀ ਜਿਹੜਾ ਕਿਸਾਨ ਆਪਣੇ ਖੇਤ 'ਚ ਮਜ਼ਦੂਰੀ ਵੀ ਕਰ ਰਿਹਾ, ਆਪਣੇ ਖੇਤ 'ਚ ਵੀ ਕੰਮ ਕਰ ਰਿਹਾ ਹੈ, ਉਹ ਕੋਈ ਏਕੜ ਉਸ ਤੇ ਲਿਮਟ ਸੀ ਵੀ ਜੇਕਰ ਉਹ ਆਪਣੇ ਖੇਤ 'ਚ ਕੰਮ ਕਰਦਾ ਉਹ ਵੀ ਦਿਹਾੜੀ ਲੈ ਸਕਦਾ ਨਰੇਗਾ ਦੀ। ਉਧਰੋਂ ਵੀ ਗੱਲਾਂ ਬਾਤਾਂ ਹੈ ਜੀ, ਬਿਲਕੁਲ ਨਹੀਂ ਕਿਸੇ ਨੂੰ ਮਿਲੀ। ਅਸੀਂ ਚਾਹੁੰਦੇ ਆ, ਅਸਲ 'ਚ ਹੱਲ ਤਾਂ ਹੁੰਦਾ ਆ
ਕਿ 5 ਏਕੜ ਤਾਈਂ ਜਿਹੜੀ ਖੇਤੀ ਆ, ਨੰਬਰ 1। ਨੰਬਰ 2, ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਆ, ਹਾਂਜੀ, ਉਹ ਸਾਰੇ ਰਲ ਕੇ ਮਜ਼ਦੂਰ ਤੇ ਛੋਟੇ ਕਿਸਾਨ ਹਾਂਜੀ, ਰਲ ਕੇ ਕੋਆਪਰੇਟਿਵ ਖੇਤੀ ਕਰਨ, ਹਾਂ, ਸਾਂਝੀ ਖੇਤੀ ਕਰਨ, ਇੱਕ ਪੂਲ ਦੇ ਤੌਰ ਤੇ, ਸਾਂਝੇ ਤੌਰ ਤੇ। ਉਹਦੇ ਸੰਦ ਜਿਹੜੇ ਆ ਉਹ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਉਹਨਾਂ ਨੂੰ ਸੰਦ ਉਪਲਬਧ ਹੋ ਜਾਣ, ਖਰਚਾ ਵੀ ਘਟ ਜਾਵੇ ਖੇਤੀ ਦਾ, ਤੇ ਸਾਰਿਆਂ ਨੂੰ ਰੋਟੀ ਵੀ ਮਿਲ ਜਾਵੇ, ਤੇ ਲੋਕਾਂ ਦੀ ਜਿਹੜੀ ਖਰੀਦ ਸ਼ਕਤੀ ਵੱਧ ਜਾਏਗੀ। ਜੇ ਖਰੀਦ ਸ਼ਕਤੀ ਵੱਧ ਜਾਵੇ ਤੇ ਇੰਡਸਟਰੀਆਂ ਜਿਹੜੀਆਂ ਅੱਜ ਕੱਪੜਾ ਇੰਡਸਟਰੀਆਂ ਬੰਦ ਪਈਆਂ ਜੀ, ਸਾਰੀਆਂ ਇੰਡਸਟਰੀਆਂ ਬੰਦ ਹੋ ਰਹੀਆਂ, ਕਿਉਂਕਿ ਇੰਡਸਟਰੀਆਂ ਦਾ ਬਣਿਆ ਮਾਲ ਵਿਕ ਨਹੀਂ ਰਿਹਾ ਤੇ ਲੋਕਾਂ ਕੋਲ ਪੈਸੇ ਹੈ ਨਹੀਂ, ਲੋਕਾਂ ਦੀਆਂ ਜੇਬਾਂ ਖਾਲੀ ਆ। ਪੈਸਾ ਤਾਂ ਸਾਰਾ 73% ਜਾ ਰਿਹਾ, ਉੱਪਰਲੇ 10% ਲੋਕਾਂ ਕੋਲ, ਬਿਲਕੁਲ ਗਰੀਬ ਜਨਤਾ ਕੋਲ ਪੈਸਾ ਹੀ ਨਹੀਂ ਆ ਰਿਹਾ। ਉਹ ਪੈਸਾ ਤਾਂ ਆਉਣਾ ਜੇ ਲੋਕਾਂ ਨੂੰ ਇੱਕ ਤਾਂ ਸਰਕਾਰੀ ਨੌਕਰੀਆਂ ਮਿਲਣ। ਇਹ ਨਹੀਂ, ਸਰਕਾਰੀ ਨੌਕਰੀਆਂ ਵੀ ਬੰਦ ਕਰਤੀਆਂ। ਕਰੋੜ ਦੇ ਕਰੀਬ ਖਾਲੀ ਪੋਸਟਾਂ ਆ, ਉਹਨੂੰ ਭਰ ਨਹੀਂ ਰਹੇ। ਜੇ ਉਹ ਜਿਹੜੇ ਬੰਦੇ ਰੱਖ ਰਹੇ ਆ ਟੈਂਪਰੇਰੀ ਕੰਟਰੈਕਟ ਵਰਕਰ, ਉਹਨਾਂ ਨੂੰ 5-5, 10-10 ਹਜ਼ਾਰ ਤੇ ਰੱਖ ਕੇ ਉਹਨਾਂ ਦੀ ਜ਼ਿੰਦਗੀ ਜਵਾਨੀ ਖਤਮ ਕਰ ਦੇਣੀ ਆ, ਤੇ ਮੁੜ ਕੇ ਕੱਢ ਦੇਣੇ ਆ, ਨਾ ਉਹਨਾਂ ਨੂੰ ਪੈਨਸ਼ਨ, ਨਾ ਕੁਝ ਵੀ ਨਹੀਂ ਮਿਲਣਾ। ਇਸੇ ਤਰ੍ਹਾਂ ਫੌਜ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਸੀ, ਅਗਨੀਵੀਰ ਲੈ ਜਾਂਦਾ। ਅਗਨੀਵੀਰ ਜਿਹੜਾ ਉਹ 4 ਸਾਲ ਹੀ ਨੌਕਰੀ ਮਿਲਣੀ ਆ, ਉਹਨੂੰ ਨਾ ਪੈਨਸ਼ਨ, ਨਾ ਕੋਈ ਹੋਰ ਸਹੂਲਤ, ਕੱਖ ਵੀ ਨਹੀਂ ਮਿਲਣਾ ਉਹਨੂੰ। ਫਿਰ ਉਹ ਜਿਹੜੇ ਗੰਨਾ ਸਿੱਖ ਕੇ ਉੱਥੇ ਬੰਦੂਕਾਂ ਚਲਾਉਣੀਆਂ ਸਿੱਖ ਕੇ ਆ ਜਾਣਗੇ, ਉਹ ਕੀ ਕਰਨਗੇ? ਇੱਥੇ ਗੈਂਗਸਟਰ ਬਣਨਗੇ, ਲੋਕਾਂ ਨੂੰ ਲੁੱਟਣਗੇ। ਉਹਨਾਂ ਨੇ ਗੁਜ਼ਾਰਾ ਤਾਂ ਕਰਨਾ ਹੀ ਹੈ ਨਾ। ਮਾਨਸਿਕ ਦਬਾਅ ਵੀ ਵੱਧਦਾ ਜਦੋਂ ਬੰਦਾ ਇੱਕ ਰੁਤਬੇ ਵਾਲੀ ਜੌਬ ਕਰਕੇ ਬੇਸ਼ੱਕ 4 ਸਾਲ ਹੈ ਵਾਪਸ ਪਰਤਦਾ, ਉਹ ਚਾਹੁੰਦਾ ਵੀ ਮੇਰਾ ਸਟੇਟਸ ਉੱਤੇ ਨੂੰ ਜਾਵੇ, ਉਹਨੂੰ ਹੋਰ ਥੱਲੇ ਕਰ ਦੇਣਾ। ਇਸ ਕਰਕੇ ਪਬਲਿਕ ਸੈਕਟਰ 'ਚ ਨੌਕਰੀਆਂ ਮਿਲਦੀਆਂ ਸੀ। ਹੁਣ ਪਬਲਿਕ ਸੈਕਟਰ ਨੂੰ ਮੋਦੀ ਨੇ ਆਪਣੇ ਜਿਹੜੇ ਚਹੇਤੇ ਆ ਅਡਾਨੀ ਅਬਾਨੀ, ਉਹਨਾਂ ਨੂੰ ਵੇਚਣਾ ਸ਼ੁਰੂ ਕੀਤਾ ਹੈ। ਅੱਛਾ ਖਜ਼ਾਰਾ ਜੀ, ਇੱਥੇ ਫਿਰ ਗੱਲ ਤਾਂ ਇਹ ਹੋ ਗਈ ਨਾ, ਗੱਲ ਸਿਰਫ ਇਸ ਨਰੇਗਾ ਦੇ ਨਾਮ ਬਦਲ ਕੇ ਗਾਂਧੀ ਦਾ ਨਾਮ ਕੱਢ ਕੇ ਰਾਮ ਦਾ ਨਾਮ ਜੋੜ ਦੇਣ ਤੱਕ ਨਹੀਂ ਹੈਗਾ। ਜਿਹੜੀ ਹੁਣ ਸਟੇਟ ਦੇ ਸਾਹਮਣੇ ਵਿਰੋਧੀ ਧਿਰਾਂ ਗੱਲ ਕਰ ਰਹੀਆਂ ਨੇ ਵੀ ਇਹਦਾ ਨਾਮ ਬਦਲਤਾ, ਐਂ ਕਰਤਾ, ਓਂ ਕਰਤਾ, ਗੱਲ ਨਾਮ ਤੋਂ ਬਹੁਤ ਵੱਡੀ ਹੈ, ਨਾਮ ਤੋਂ ਬਹੁਤ ਜ਼ਿਆਦਾ ਆ। ਨਰੇਗਾ ਦੀ ਅਸਲ 'ਚ ਜਿਹੜੀ ਭਾਵਨਾ ਆ ਨਾ, ਉਹਨੂੰ ਮੁਰਦਾ ਬਣਾਤਾ ਵੀ ਨਰੇਗਾ ਕੁਝ ਵੀ ਨਹੀਂ ਮਿਲੂਗਾ। ਇੱਥੇ ਗੱਲ ਕਰੂਗਾ ਕੌਣ? ਜਿਨ੍ਹਾਂ ਤੋਂ ਆਪਾਂ ਆਸ ਕਰਦੇ ਆ ਵੀ ਵਿਰੋਧੀ ਧਿਰਾਂ ਵਿਰੋਧੀ ਧਿਰ ਦੀ ਭੂਮਿਕਾ 'ਚ ਹੋਣ, ਉਹ ਹੈਗੀਆਂ ਨੇ, ਤੁਹਾਨੂੰ ਲੱਗਦੀਆਂ ਨੇ? ਕਿਉਂਕਿ ਬੰਦੇ ਭਾਰਤ ਵਰਗੀ, ਬੰਦੇ ਮਾਤਰਮ ਵਰਗੀ ਜਿਹੜੀ ਚੀਜ਼ ਹੈ ਉਸ ਤੇ ਡਿਬੇਟ ਹੋ ਸਕਦੀ ਹੈ, ਪਰ ਜਿਹੜੇ ਹਾਲਾਤਾਂ 'ਚ ਉਹ ਦੇਸ਼ ਲੰਘ ਰਿਹਾ ਹੈ ਉਸ ਤੇ ਡਿਬੇਟ ਨਹੀਂ ਕਰਨੀ। IMF ਦੇ ਆંકੜੇ ਕੀ ਕਹਿੰਦੇ ਨੇ, ਕਿੱਧਰ ਨੂੰ ਸਾਡੀ ਇਕਨੋਮੀ ਜਾ ਰਹੀ ਹੈ, ਬੇੜਾ ਗਰਕ ਹੁੰਦਾ ਜਾ ਰਿਹਾ ਹੈ, ਉਹਦੇ ਤੇ ਨਹੀਂ ਗੱਲ ਕਰਨੀ। ਅਸੀਂ ਸਾਇੰਟੀਫਿਕ ਟੈਂਪਰਾਮੈਂਟ ਦੀ ਅਕਸਰ ਦੂਸਰੇ ਦੇਸ਼ਾਂ ਦੀ ਜਦੋਂ ਉਦਾਹਰਨ ਦਿੰਦੇ ਆ, ਚਾਈਨਾ ਦੀ ਉਦਾਹਰਨ ਦਿੰਦੇ ਆ, ਵਿਕਸਿਤ ਹੋ ਰਹੇ ਦੇਸ਼ਾਂ ਦੀ ਉਦਾਹਰਨ ਦਿੰਦੇ, ਕਹਿੰਦੇ ਸਾਇੰਟੀਫਿਕ ਟੈਂਪਰਾਮੈਂਟ ਹੈ। ਅਸੀਂ ਹਾਲੇ ਵੀ ਉਸੇ ਧਰਮ ਦੇ ਨਾਲ ਜੁੜਦੀਆਂ ਚੀਜ਼ਾਂ 'ਚ ਹੀ ਉਲਝੇ ਫਿਰਦੇ ਆ। ਦੇਖੋ ਜੀ, ਇਹ BJP ਲੋਕਾਂ 'ਚ ਧਰਮ ਦੇ ਨਾਂ ਤੇ ਨਫ਼ਰਤ ਪੈਦਾ ਕਰਦੀ ਆ ਤਾਂ ਕਿ ਲੋਕ ਵੰਡ ਹੋ ਜਾਣ। ਉਹੀ ਤਾਂ ਮੈਂ ਗੱਲ ਕਰ ਰਿਹਾ ਨਾ, ਫਿਰ ਵਿਰੋਧੀ ਕਿੱਥੇ ਨੇ? ਵਿਰੋਧੀ ਸਿਰਫ ਨਾਮ ਦੇ ਹੀ ਨੇ, ਵਿਰੋਧੀ ਹੈ ਹੀ ਨਹੀਂ। ਵਿਰੋਧੀਆਂ ਦਾ ਵੀ ਇਹੀ ਹਾਲ ਆ। ਉਹ ਵੀ ਉਹ ਜੋ ਨੀਤੀਆਂ ਇਹਨਾਂ ਦੀਆਂ BJP ਦੀਆਂ ਆ, ਉਹੀ ਨੀਤੀਆਂ ਉਹਨਾਂ ਦੀਆਂ। ਉਹ ਤਾਂ ਸੈਕੂਲਰ ਕਹਿੰਦੇ ਨੇ ਆਪਣੇ ਆਪ ਨੂੰ। ਕੋਈ ਫਰਕ ਨਹੀਂ ਜੀ, ਉਹ ਸੈਕੂਲਰ ਵੀ ਐਵੇਂ ਨਾਂ ਦਾ ਆ, ਕੋਈ ਫਰਕ ਨਹੀਂਗਾ। ਨੀਤੀਆਂ ਉਹ ਆ, ਇਸ ਕਰਕੇ ਇਹਨਾਂ 'ਚ ਕੋਈ ਫਰਕ ਨਹੀਂਗਾ। ਇੱਧਰਲਾ ਬੰਦਾ ਟਪੂਸੀ ਮਾਰਦਾ ਤੇ ਕਾਲਾ ਨੂੰ ਸਵੇਰ ਨੂੰ ਉੱਧਰ ਚਲ ਜਾਂਦਾ, ਸਵੇਰ ਨੂੰ ਟਪੂਸੀ ਮਾਰਦਾ ਉੱਧਰ ਚਲ ਜਾਂਦਾ। ਵਿਚਾਰਧਾਰਾ ਹੈ ਨਹੀਂ, ਕੋਈ ਵਿਚਾਰਧਾਰਾ ਨਹੀਂ, ਕੋਈ ਫਰਕ ਹੀ ਕੋਈ ਨਹੀਂਗਾ। ਨੀਤੀਆਂ ਸਾਰੀਆਂ ਇੱਕ ਆ, ਤੇ ਪੈਸੇ ਕਮਾਉਣੇ ਆ। ਧੰਦਾ ਬਣ ਗਈ ਸਿਆਸਤ, ਧੰਦਾ ਬਣ ਗਈ ਆ, ਪੈਸੇ ਕਮਾਉਣ ਦਾ ਧੰਦਾ ਰਹਿ ਗਿਆ ਵੀ ਅਸੀਂ ਕਰੋੜਾਂਪਤੀ ਕਿੱਦਾਂ ਬਣਨਾ। ਅੱਛਾ ਕੇਵਲ ਜੀ, ਇਮਾਨਦਾਰੀ ਨਾਲ ਦੱਸਿਓ, ਪੰਜਾਬ ਦੇ 20 MP ਨੇ ਰਾਜ ਸਭਾ ਲੋਕ ਸਭਾ ਦੇ ਮਿਲਾ ਕੇ, ਜਦੋਂ ਤੁਸੀਂ ਇਹਨਾਂ 20 ਦੇ ਵੱਲ ਦੇਖਦੇ ਆ ਤਾਂ ਤੁਹਾਨੂੰ ਜਾਪਦਾ ਕੋਈ ਵੀ ਜਿਹੜਾ ਸੁਹਿਰਦਤਾ ਦੇ ਨਾਲ 20 ਚੋਂ ਇੱਕ ਵੀ ਮੁੱਦਾ ਚੱਕਦਾ ਹੋਵੇ, 20 ਦੇ ਵਿੱਚੋਂ ਕੋਈ ਇੱਕ ਤੁਹਾਨੂੰ ਚੰਗਾ ਲੱਗਦਾ ਹੋਵੇ ਵੀ ਭਾਈ ਇਹ ਕੋਈ ਪਤੇ ਦੀ ਗੱਲ ਕਰਦਾ ਹੈ, ਕੰਮ ਦੀ ਗੱਲ ਕਰਦਾ ਹੈ? ਜਿੱਦਾਂ ਆਪਾਂ ਸਾਊਥ ਦੇ ਲੋਕਾਂ ਦੀ ਉਦਾਹਰਨ ਦਿੰਦੇ ਆ, ਮਹੂਆ ਮਹਿਤਰਾ ਦੀ ਉਦਾਹਰਨ ਦਿੰਦੇ ਆ ਵੀ ਭਾਈ ਜਦੋਂ ਉਹ ਖੜ ਕੇ ਬੋਲਦੀ ਹੈ ਇੱਕ ਵਾਰ ਮੋਦੀ ਨੂੰ ਕੰਪਨੀ ਛੇੜ ਦਿੰਦੀ ਹੈ। ਸਾਡੇ 20 ਦੇ ਵਿੱਚੋਂ ਕੋਈ ਜਾਪਦਾ ਇਦਾਂ ਦੀ ਕੜ ਕੰਡੇ ਵਾਲਾ ਹੈਗਾ? ਇੱਕ ਵੀ ਨਹੀਂ ਜੀ, ਇੱਕ ਵੀ ਨਹੀਂ। ਇਹਨਾਂ ਨੂੰ ਤਾਂ ਦਿਨੇ ਰਾਤ ਸੁਪਨੇ ਆਉਂਦੇ ਆ ਵੀ ਪੈਸੇ ਕਿੱਥੋਂ ਕਮਾਉਣੇ ਆ, ਚਿੱਟਾ ਕਿੱਦਾਂ ਵੇਚਣਾ ਆ, ਥਾਣਿਆਂ ਚੋਂ ਕਿੱਦਾਂ ਪੈਸੇ ਲੈਣੇ ਆ, ਤਹਿਸੀਲਾਂ ਚੋਂ ਕਿੱਦਾਂ ਪੈਸੇ ਲੈਣੇ ਆ, ਇਹਨਾਂ ਤੋਂ ਇੱਕੋ ਹੀ, ਜਾਂ ਆਪਣੀਆਂ ਤਨਖਾਹਾਂ ਕਿੱਦਾਂ ਵਧਾਉਣੀਆਂ। ਲੋਕਾਂ ਦੇ ਜਿਹੜੇ ਮੁੱਦੇ, ਰੁਜ਼ਗਾਰ ਦਾ ਮੁੱਦਾ ਆ, ਮੁੱਖ ਮੁੱਦਾ ਰੁਜ਼ਗਾਰ ਬਿਲਕੁਲ ਲੋਕਾਂ ਨੂੰ ਮਿਲ ਰਿਹਾ। ਆਉਣ ਵਾਲੇ ਸਮੇਂ 'ਚ ਰੁਜ਼ਗਾਰ ਦੇ ਸਵਾਲ ਤੇ ਬਹੁਤ ਵੱਡਾ ਅੰਦੋਲਨ ਕਰਨ ਦੀ ਲੋੜ ਪੈਣੀ ਆ। ਲੋਕ ਬਿਲਕੁਲ ਕੰਮ ਨਹੀਂ ਮਿਲਣਾ, ਲੋਕ ਭੁੱਖ ਨਾਲ ਮਰ ਜਾਣਗੇ। ਇਸ ਕਰਕੇ ਰੁਜ਼ਗਾਰ ਦੇ ਮੁੱਦੇ ਦੇ ਉੱਤੇ ਬਹੁਤ ਵੱਡਾ ਅੰਦੋਲਨ ਕਰਨ ਦੀ ਲੋੜ ਆ। ਇਹਨਾਂ ਪਾਰਟੀਆਂ ਤੋਂ ਕੋਈ ਆਸ ਨਹੀਂ ਕਿ ਇਹ ਅੰਦੋਲਨ ਕਰਨਗੇ। ਕੌਣ ਕਰੂ ਜੀ? ਮਜ਼ਦੂਰਾਂ ਨੂੰ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨਹੀਂ ਮੀਟਿੰਗ ਦਿੰਦੇ, ਕਈ ਮੀਟਿੰਗਾਂ ਰੱਖ ਕੇ ਬਾਅਦ ਚੋਂ ਕਹਿ ਦਿੰਦੇ ਨੇ ਵੀ ਭਾਈ ਅੱਜ ਨਹੀਂ ਹੋਣੀ, ਉਹਨਾਂ ਨੂੰ ਐਂ ਤੋੜ ਦਿੰਦੇ ਨੇ। ਫਿਰ ਜੇ ਉਹ ਮਜ਼ਦੂਰ ਸੰਘਰਸ਼ ਕਰਨਾ ਚਾਹੁੰਦੇ ਨੇ, ਇੱਕ ਤਾਂ ਮਜ਼ਦੂਰ ਜਥੇਬੰਦੀਆਂ ਦੀ ਇਹ ਬੜੀ ਉਹ ਕਮੀ ਹੈ ਵੀ ਉਹਨਾਂ ਦੀ ਤਾਕਤ ਬਹੁਤ ਘੱਟ ਹੈ, ਉਹਨਾਂ ਨੂੰ ਡੰਡੇ ਦੇ ਬਲ ਦੇ ਨਾਲ ਭਜਾ ਦਿੱਤਾ ਜਾਂਦਾ ਹੈ, ਖਦੇੜ ਦਿੱਤਾ ਜਾਂਦਾ ਹੈ। ਤੇ ਕਿਸਾਨ ਜਥੇਬੰਦੀਆਂ ਨੂੰ ਕੀ ਲੱਗਦਾ ਇਸ ਤੇ ਕੰਨ ਧਰਨਾ ਚਾਹੀਦਾ? ਜਿਹੜਾ ਨਰੇਗਾ ਦੇ ਨਾਲ ਹੁਣ ਛੇੜਛਾੜ ਕੀਤੀ ਜਾ ਰਹੀ ਹੈ,
ਇਸ ਤੇ ਜੇਕਰ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇਹ ਨਾਅਰਾ ਦਿੰਦੀਆਂ ਨੇ ਵੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਤਾਂ ਹੁਣ ਜਦੋਂ ਮਜ਼ਦੂਰ ਦੇ ਹੱਕ ਤੇ ਡਾਕਾ ਵੱਜ ਰਿਹਾ, ਤੁਹਾਨੂੰ ਲੱਗਦਾ ਵੀ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਜਾਂ ਕੋਈ ਆਈ ਹੈ ਜਥੇਬੰਦੀ? ਬਿਲਕੁਲ ਆਉਣਾ ਪਏਗਾ ਜੀ। ਮਜ਼ਦੂਰਾਂ ਦੇ ਵਿੱਚ ਜਿਹੜੀ ਆ ਜਾਗਰਤੀ ਆ ਨਾ ਥੋੜੀ ਬਹੁਤ ਘੱਟ ਆ ਜੀ। ਮਜ਼ਦੂਰ ਦੀ ਜਾਗਰਤੀ ਕੀ ਕਰੂਗਾ ਉਹਨੂੰ ਤਾਂ ਦਿਨੇ ਰਾਤ ਰੋਟੀ ਦਾ ਫਿਕਰ ਆ। ਜੇ ਉਹ 12 ਘੰਟੇ ਡਿਊਟੀ ਤੇ ਹੈ ਤਾਂ ਉਹਦਾ ਇੰਟੈਲੈਕਟ ਕੰਮ ਕਦੋਂ ਕਰੂਗਾ? ਤਾਂ ਥਕਾਵਟ ਚ 12 ਘੰਟੇ ਹਰ ਵੇਲੇ ਫਿਕਰ ਆ ਵੀ ਮੇਰੇ ਘਰ 'ਚ ਰੋਟੀ ਕਿੱਦਾਂ ਪੱਕਣੀ ਆ, ਮੈਨੂੰ ਕੱਲ ਨੂੰ ਕੰਮ ਮਿਲੂ ਕਿ ਨਹੀਂ ਮਿਲੂਗਾ। ਮਜ਼ਦੂਰ ਦੇ ਤਾਂ ਦਿਮਾਗ 'ਚ ਇਹ ਹਰ ਵੇਲੇ ਲੰਬਾ ਸੰਘਰਸ਼ ਵੀ ਨਹੀਂ ਕਰ ਸਕਦਾ, ਲੰਬਾ ਸੰਘਰਸ਼ ਵੀ ਨਹੀਂ ਕਰ ਸਕਦਾ, ਉਹ ਤਾਂ ਇੱਕ ਦਿਹਾੜੀ ਨਹੀਂ ਤੋੜ ਸਕਦਾ ਜੀ। ਬਿਲਕੁਲ ਬਿਲਕੁਲ, ਕਿਉਂਕਿ ਹੈਂਡ ਟੂ ਮਾਊਥ ਹੈ। ਮਜ਼ਦੂਰਾਂ ਦੇ ਹੁਣ 44 ਕਾਨੂੰਨ ਖਤਮ ਕੀਤੇ ਆ, ਮਜ਼ਦੂਰਾਂ ਨੂੰ ਕਿਸੇ ਨੂੰ ਪੁੱਛ ਕੇ ਦੇਖ ਲਓ ਧਿਆਨ ਨਹੀਂ ਦਿੰਦਾ, ਗੱਲ ਹੀ ਨਹੀਂ ਕਰਨ ਨੂੰ ਤਿਆਰ। ਸਾਊਥ 'ਚ ਥੋੜੀ ਜਿਹੀ ਹਵਾ ਉੱਠੀ ਇਹਦੇ ਖਿਲਾਫ, ਤੇ ਉਹ ਇਸ ਕਰਕੇ ਇਹਦੇ ਤੇ ਦੇਖੋ ਜੀ ਅੰਦੋਲਨ ਕਰਨਾ ਪੈਣਾ। ਉਹਦੇ ਅੰਦੋਲਨ ਲਈ ਇੱਕ ਤਾਂ ਸਭ ਤੋਂ ਪਹਿਲੇ ਨੰਬਰ ਤੇ ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਦੀ ਸਪੋਰਟ ਲੈਣੀ ਪਏਗੀ। ਕਿਸਾਨ ਤੇ ਮਜ਼ਦੂਰ ਨੂੰ ਇੱਕਮੁੱਠ ਹੋ ਕੇ ਲੜਨਾ ਪਏਗਾ, ਇਸ ਤੋਂ ਬਿਨਾਂ ਕੋਈ ਚਾਰਾ ਨਹੀਂਗਾ। ਕਿਉਂਕਿ ਕਿਸਾਨਾਂ ਤੇ ਵੀ ਅਟੈਕ ਹੋਣਾ, ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾਣੀਆਂ, ਅੱਜ ਨਹੀਂ ਤਾਂ ਕੱਲ ਖੋਹੀਆਂ ਜਾਣੀਆਂ, ਉਹਨਾਂ ਦਾ ਨਿਸ਼ਾਨਾ ਆ ਇਹ। ਇਸੇ ਤਰ੍ਹਾਂ ਹੀ ਮਜ਼ਦੂਰਾਂ ਦੇ ਕੋਲੋਂ ਸਾਰੇ ਕੰਮ ਖੋਏ ਜਾਣੇ ਆ, ਕਿਸਾਨਾਂ ਕੋਲੋਂ ਵੀ ਛੋਟੀਆਂ ਜ਼ਮੀਨਾਂ ਜਿਹੜੀਆਂ ਉਹ ਖੋਹੀਆਂ ਜਾਣੀਆਂ ਤੇ ਕਿਸਾਨਾਂ ਨੂੰ ਵੀ ਰੁਜ਼ਗਾਰ ਨਹੀਂ ਮਿਲਣਾ। ਇਸ ਕਰਕੇ ਦੋਹਾਂ ਨੂੰ ਇਕੱਠੇ ਹੋਣ ਦੀ ਲੋੜ ਆ। ਇਹਦੇ ਤੇ ਨਰੇਗਾ ਅਸੀਂ ਅਧਿਕਾਰ ਅੰਦੋਲਨ ਵਿੱਢਿਆ ਹੋਇਆ, ਔਰ ਇਹਦੇ ਥੱਲੇ ਅਸੀਂ ਕਿਸਾਨਾਂ ਦੀਆਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਜਿੱਦਾਂ ਕੰਟਰੈਕਟ ਵਰਕਰਾਂ ਦੀਆਂ ਆ, ਆਂਗਨਵਾੜੀ ਆ, ਆਸ਼ਾ ਵਰਕਰਾਂ ਆ, ਇਹਨਾਂ ਸਾਰਿਆਂ ਨੂੰ, ਸਕੀਮ ਵਰਕਰਾਂ ਨੂੰ ਜਿਨ੍ਹਾਂ ਨੂੰ ਬਹੁਤ ਥੋੜੇ ਪੈਸੇ ਮਿਲਦੇ ਆ, ਕੰਮ ਬਹੁਤ ਲੈਂਦੇ ਆ ਲੇਕਿਨ ਪੈਸੇ ਮਿਲਦੇ, ਹੁਣ ਆਸ਼ਾ ਵਰਕਰਾਂ ਆ ਇਹਨਾਂ ਨੂੰ 2500 ਵੀ ਨਹੀਂ ਮਿਲਣ ਲਈ ਤਿਆਰ, ਤੇ ਇਹਦਾ ਕੰਮ ਬਹੁਤ ਜ਼ਿਆਦਾ ਆ। ਉਹ ਤਾਂ ਕਹਿੰਦੇ ਉਹਨਾਂ ਕੰਮ ਤਾਂ ਉਹ ਜਾ ਕੇ ਆਪਣੇ ਦਫ਼ਤਰਾਂ 'ਚ ਨਹੀਂ ਕਰਦੀਆਂ ਜਿੰਨੇ ਉਹਨਾਂ ਨੂੰ ਧਰਨੇ ਲਾਉਣੇ ਪੈ ਜਾਂਦੇ ਨੇ। ਉਹ ਧਰਨੇ ਬਹੁਤ ਲਾਉਣੇ ਪੈਂਦੇ ਆ ਲੇਕਿਨ ਸੁਣਨ ਨੂੰ ਕੋਈ ਤਿਆਰ ਨਹੀਂ, ਮਜ਼ਦੂਰਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਹੀ ਹੈ ਨਹੀਂਗਾ। ਇਸ ਕਰਕੇ ਮਜ਼ਦੂਰਾਂ ਦੀ ਲੜਾਈ ਜਿਹੜੀ ਆ ਉਹ ਬੜੀ ਔਖੀ ਆ। ਪਰ ਸਾਡੇ ਪੰਜਾਬ 'ਚ ਜਦੋਂ ਹੁਣ 2022 'ਚ ਸਰਕਾਰ ਬਣੀ, ਸੱਤਾ ਤਬਦੀਲੀ ਹੋਈ, ਇੱਕ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਗਿਆ, ਉਹਨਾਂ ਨੇ ਤਾਂ ਸੁਪਨੇ ਇਹ ਦਿਖਾਏ ਸੀ ਵੀ ਭਾਈ ਇਹ ਆਮ ਵਿਅਕਤੀਆਂ ਦੀ, ਆਮ ਘਰਾਂ ਤੋਂ ਉੱਠੇ ਹੋਏ ਨੌਜਵਾਨਾਂ ਦੀ ਸਰਕਾਰ ਹੈ, ਇਸ ਦੇ ਵਿੱਚ ਮੋਬਾਈਲ ਠੀਕ ਕਰਨ ਵਾਲਾ ਵੀ ਹੈ, ਇਸ 'ਚ ਦਿਹਾੜੀ ਕਰਨ ਵਾਲਾ ਵੀ ਹੈ, ਇਸ 'ਚ ਸਾਰੇ ਨੇ। ਫਿਰ ਜੇਕਰ ਇਹੋ ਜਿਹਾ ਸੀ ਤਾਂ ਲੋਕ ਵੀ ਆਸ ਕਰਦੇ ਨੇ ਭਾਈ ਵੀ ਸ਼ਾਇਦ ਸਾਡੀ ਸੱਚੀਓ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਵਿਅਕਤੀਆਂ ਵਾਂਗੂ ਵਰਤਾਰਾ ਕਰਨਗੇ, ਇਹਦੇ ਖਿਲਾਫ ਆਵਾਜ਼ ਚੱਕਣਗੇ। ਲੱਗਦਾ ਪੰਜਾਬ ਸਰਕਾਰ ਨੇ ਇਸ ਦੇ ਖਿਲਾਫ ਬੋਲਣ ਦੇ ਲਈ ਕੋਈ ਤਹੀਆ ਕੀਤਾ? ਰਵਾਇਤੀ ਪਾਰਟੀਆਂ ਤੋਂ ਲੋਕ ਅੱਕਿਓ ਸੀਗੇ, ਠੀਕ ਹੈ, ਉਹਨਾਂ ਦੀਆਂ ਨੀਤੀਆਂ ਤੋਂ ਅੱਕਿਓ ਸੀ, ਉਹਨਾਂ ਦੇ ਕਰਪਸ਼ਨ ਤੋਂ ਅੱਕਿਓ ਸੀ। ਇਸ ਕਰਕੇ ਲੋਕਾਂ ਨੇ ਇਹਨਾਂ ਦੀ ਗੱਲ ਸੁਣ ਲਈ। ਇਹ ਝੂਠ ਸਾਰਾ ਬੋਲਦੇ ਸੀ, ਪ੍ਰਾਪੇਗੰਡਾ ਕਰਦੇ ਸੀਗੇ, ਲੋਕਾਂ ਨੇ ਇਹਨਾਂ ਦਾ ਯਕੀਨ ਕਰ ਲਿਆ, ਲੇਕਿਨ ਅਮਲ ਦੇ ਵਿੱਚ ਇਹਨੇ ਕੋਈ ਕੰਮ ਨਹੀਂ ਕੀਤਾ ਜੀ। ਅਮਲ ਦੇ ਵਿੱਚ ਮਜ਼ਦੂਰਾਂ ਦੇ ਨਾਲ ਤਾਂ ਗੱਲ ਵੀ ਨਹੀਂ ਕਰਨ ਨੂੰ ਤਿਆਰ ਹੈ। ਕਿਸਾਨਾਂ ਦੇ ਨਾਲ ਲਾਠੀ ਚਾਰਜ, ਕਿਸਾਨਾਂ ਦੇ ਉਹ ਜਿਹੜਾ ਉੱਥੇ ਧਰਨਾ ਲਗਾਇਆ ਸੀਗਾ, ਉੱਥੋਂ ਟਰਾਲੀਆਂ ਚੋਰੀ ਕਰਕੇ ਲੈ, ਉੱਥੋਂ ਸਮਾਨ ਚੋਰੀ ਕਰਕੇ ਲੈ ਆਏ, ਤੇ ਇਹਨੇ ਹਰ ਤਰ੍ਹਾਂ ਦਾ ਪੁੱਠਾ ਕੰਮ ਕੀਤਾ। ਇਸ ਕਰਕੇ ਕਿਸਾਨ ਤੇ ਮਜ਼ਦੂਰ ਦਾ ਏਕਾ ਹੋਣਾ ਬਹੁਤ ਜ਼ਰੂਰੀ ਆ। ਤੇ ਨਾਲ ਮੁਲਾਜ਼ਮ ਜਿਹੜੇ ਪੜ੍ਹੇ ਲਿਖੇ ਆ, ਜਿਹਨਾਂ ਨੂੰ ਨੌਕਰੀਆਂ ਅੱਜ ਕਰਦੇ ਆ, ਉਹ ਡਾਕਟਰ ਅੰਬੇਦਕਰ ਦੇ ਸੰਵਿਧਾਨ ਕਰਕੇ ਉਹਨਾਂ ਨੂੰ ਨੌਕਰੀਆਂ ਮਿਲੀਆਂ, ਲੇਕਿਨ ਹੁਣ ਨਹੀਂ ਮਿਲਣੀਆਂ। ਹੁਣ ਉਹਨਾਂ ਦੇ ਬੱਚੇ ਜੇ ਕਹੋ ਨੌਕਰੀਆਂ ਕਰਨਗੇ, ਉਹ 10,000 ਤੇ ਕੰਟਰੈਕਟ ਤੇ ਕੰਮ ਕਰਨਗੇ, ਨੌਕਰੀਆਂ ਨਹੀਂ ਮਿਲਣਗੀਆਂ, ਪ੍ਰਾਈਵੇਟ ਨਹੀਂ ਮਿਲਣਗੀਆਂ। ਪ੍ਰਾਈਵੇਟ ਨੌਕਰੀਆਂ ਤਾਂ ਉਹ ਵੀ ਖਤਮ ਆ, ਜਿਹੜੇ ਮੈਨੂਫੈਕਚਰਿੰਗ ਖੇਤਰ ਦੇ ਵਿੱਚ ਕੰਮ ਆ ਉਹ ਵੀ ਖਤਮ ਆ, ਕਿਉਂਕਿ ਫੈਕਟਰੀਆਂ ਜਿਹੜੀਆਂ ਉਹ ਬੰਦ ਹੋ ਰਹੀਆਂ, ਉਹਦਾ ਬਣਿਆ ਮਾਲ ਹੀ ਨਹੀਂ ਵਿਕਦਾ। ਆਪਾਂ ਵਿਦੇਸ਼ਾਂ ਦੇ ਵੱਲ ਜਦੋਂ ਦੇਖਦੇ ਆ, ਉੱਥੇ ਇਹ ਡਰ ਪਣਪ ਰਿਹਾ ਵੀ ਭਾਈ AI ਆ ਗਈ ਹੈ, ਚੈਟ GPT ਵਰਗੇ, ਹੋਰ ਓਪਨ AI ਵਰਗੇ ਟੂਲ ਆ ਗਏ ਨੇ, ਜੇ ਰੋਬੋਟ ਆ ਗਏ ਨੇ, ਉਹ ਜਗ੍ਹਾ ਲੈ ਰਹੇ ਨੇ ਆਮ ਇਨਸਾਨਾਂ ਦੀ। ਸਾਡੇ ਇੱਥੇ ਤਾਂ ਇਹੀ ਖਤਰਾ ਹਾਲੇ ਤੱਕ ਤੁਰਿਆ ਫਿਰਦਾ ਵੀ ਭਾਈ ਇਹ ਕਾਰਪੋਰੇਟ ਆ ਗਏ ਨੇ, ਉਹ ਸਾਡੇ ਹੱਕਾਂ ਨੂੰ ਖਾਈ ਜਾਂਦੇ ਨੇ, ਸਾਨੂੰ ਇੱਕ ਤਰੀਕੇ ਦਾ ਹਰ ਰੋਜ਼ ਮਜ਼ਦੂਰ ਦਾ ਸ਼ੋਸ਼ਣ ਕਰੀ ਜਾਂਦੇ ਨੇ। ਜਦੋਂ ਰੈਵੋਲੂਸ਼ਨ ਦੀ ਗੱਲ ਕਰਦੇ ਆ, ਆਪਾਂ ਦੇਖਦੇ ਆ ਭਾਈ ਇਹ ਰਸ਼ੀਆ ਦੀ ਰੈਵੋਲੂਸ਼ਨ ਵੱਲ, ਫਲਾਨੀ ਰੈਵੋਲੂਸ਼ਨ ਫਲਾਨੀ, ਚਲੋ ਉਹਨਾਂ ਦਾ ਇੱਕ ਅਲੱਗ ਸੰਦਰਭ ਸੀ, ਸਮੇਂ ਦੀ ਉਹ ਲੋੜ ਸੀ, ਉੱਥੇ ਇਦਾਂ ਦੀਆਂ ਚੀਜ਼ਾਂ ਹੋਈਆਂ। ਪਰ ਭਾਰਤ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਤਾਂ ਜ਼ੈਨਜੀ ਵਰਗੇ ਅੰਦੋਲਨ ਜਦੋਂ ਆਪਾਂ ਹੋਰ ਦੇਸ਼ਾਂ 'ਚ ਦੇਖਦੇ ਆ, ਹੁਣ ਬਹੁਤ ਸਾਰੇ ਦੇਸ਼ਾਂ 'ਚ ਇਹ ਪਣਪ ਰਹੇ ਨੇ, ਤੇ ਲੱਗਦਾ ਵੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਇਹੋ ਜਿਹਾ ਸੰਘਰਸ਼, ਇਹੋ ਜਿਹੀ ਚਿਣਗ ਜਾਗ ਸਕਦੀ ਹੈ, ਹਿੰਸਕ ਰੂਪ 'ਚ ਨਹੀਂ, ਬਿਲਕੁਲ ਸ਼ਾਂਤਮਈ। ਬਿਲਕੁਲ ਗੱਲ ਇਹ ਹੈ ਜੀ, ਕੋਈ ਵੀ ਅੰਦੋਲਨ ਜਿਹੜਾ ਨਾ, ਜਿਸ ਵੇਲੇ ਸਰਕਾਰਾਂ ਚਾਹੁੰਦੀਆਂ ਹਿੰਸਕ ਹੋ ਜਾਏ, ਸਰਕਾਰਾਂ ਆਪਣੇ ਏਜੰਟ ਵੀ ਪੈਦਾ ਕਰਦੀਆਂ
ਤਾਂ ਕਿ ਉਹਨਾਂ ਨੂੰ ਡੰਡਾ ਚਲਾਉਣ ਦਾ ਮੌਕਾ ਜਾ ਕੇ ਲੋਕਾਂ ਨੂੰ ਭੜਕਾਉਣੀਆਂ ਆ। ਲੇਕਿਨ ਉਹ ਮੂਵਮੈਂਟ ਕਾਮਯਾਬ ਹੋਣੀ ਆ। ਕਿਸਾਨ ਅੰਦੋਲਨ ਕਾਮਯਾਬ ਕਿਉਂ ਹੋਇਆ? ਕਿਉਂਕਿ ਉੱਥੇ ਸਿਆਣੀ ਲੀਡਰਸ਼ਿਪ ਸੀਗੀ, ਖੱਬੀਆਂ ਪਾਰਟੀਆਂ ਨੇ ਭੜਕੇ ਨਹੀਂ, ਉਹ ਭੜਕੇ ਨਹੀਂ ਦਿੱਤੇ, ਨਹੀਂ ਉਹਨੇ ਭੜਕਣ। ਜਿਹੜੇ ਭੜਕਾਉਣ ਲਈ ਆਉਂਦੇ ਸੀਗੇ ਲੱਖਾ ਸਦਾਣਾ ਵਗੈਰਾ 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 ਜਾਂ ਦੀਪ ਸੰਧੂ ਵਗੈਰਾ ਸਰਕਾਰ ਦੇ ਏਜੰਟ, ਲੇਕਿਨ ਉਹਨਾਂ ਨੂੰ ਨੱਥ ਪਾ ਕੇ ਰੱਖੀ। ਇਸ ਕਰਕੇ ਉਹ ਅੰਦੋਲਨ ਕਾਮਯਾਬ ਹੋਇਆ। ਬਿਲਕੁਲ ਉਹਦੇ 'ਚ ਬਿਲਕੁਲ ਨਹੀਂ ਕਿਸੇ ਕਿਸਮ ਦੀ ਹਿੰਸਾ ਹੋਣ ਦਿੱਤੀ। ਇਸ ਕਰਕੇ ਜਿਹੜਾ ਅੰਦੋਲਨ ਪੀਸਫੁਲ, ਸਬਰ ਸੰਤੋਖ ਦੇ ਨਾਲ ਤੇ ਦ੍ਰਿੜਤਾ ਨਾਲ ਚੱਲੇਗਾ, ਉਹ ਕਾਮਯਾਬ ਹੋਏਗਾ। ਲੋਕਾਂ ਨੂੰ ਜੋੜਨਾ ਚਾਹੀਦਾ। ਲੋਕ ਵੱਡੀ ਗਿਣਤੀ 'ਚ ਸਰਕਾਰ ਦੀ ਵੋਟ ਬੈਂਕ ਦੇ ਸੱਟ ਪਵੇ ਤਾਂ ਲੋਕਾਂ ਨੂੰ ਦੀ ਗੱਲ ਜਿਹੜੀ ਸਰਕਾਰਾਂ ਨੇ ਸੁਣਨੀ, ਉਦਾਂ ਕਿਸੇ ਨਹੀਂ ਸੁਣਨੀ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਇਸ ਮਾਮਲੇ ਨੂੰ ਲੈ ਕੇ ਕਿਹੋ ਜਿਹਾ ਵਤੀਰਾ ਦੇਖਦੇ ਹੋ? ਜਦੋਂ ਮੈਂ ਅੱਜ ਦੇ ਸੰਦਰਭ 'ਚ ਜੇ ਗੱਲ ਕਰਾਂ, ਹੁਣ ਤਾੜ ਗੋਲੀਆਂ ਚੱਲ ਰਹੀਆਂ ਨੇ, ਕਦੀ ਕਿਤੇ ਕਿਸੇ ਦਾ ਕਤਲ ਕਰਤਾ, ਕਦੀ ਕਿਤੇ ਘਟਨਾ ਆ ਜਾਂਦੀ ਹੈ ਵੀ ਦਿਨ ਦਿਹਾੜੇ ਦੁਕਾਨ ਲੁੱਟ ਲਈ, ਦਿਨ ਦਿਹਾੜੇ ਫਲਾਨੀ ਜਗ੍ਹਾ ਡਾਕਾ ਪੈ ਗਿਆ, ਪੈਸੇ ਲੈ ਕੇ ਭੱਜ ਗਏ। ਜਦੋਂ ਇਹੋ ਜਿਹੀਆਂ ਸਥਿਤੀਆਂ ਦੇਖਦੇ ਆ ਤਾਂ ਮੁੱਖ ਮੰਤਰੀ ਸਾਹਿਬ ਦਾ ਸਿੱਧਾ ਬਿਆਨ ਹੈ ਵੀ ਪੁਰਾਣੀਆਂ ਸਰਕਾਰਾਂ ਦਾ ਕੀਤਾ ਕਰਾਇਆ। ਕੀ ਇਸ ਨੂੰ ਤੁਸੀਂ ਜਸਟੀਫਾਈ ਕਰਦੇ ਹੋ, ਮੰਨਦੇ ਹੋ ਵੀ ਭਾਈ ਪੁਰਾਣੀਆਂ ਸਰਕਾਰਾਂ ਦਾ ਕੀਤਾ ਕਰਾਇਆ, ਆਪਾਂ ਇਹਨਾਂ ਦੇ ਸਿਰ ਭਾਂਡਾ ਨਹੀਂ ਭੰਨ ਸਕਦੇ? ਗੱਲ ਇਹ ਆ ਜੀ ਵੀ ਸਰਕਾਰ ਕੋਈ ਵੀ ਆਉਂਦੀ ਆ, ਕਾਰਪੋਰੇਟ ਘਰਾਣੇ ਦੀਆਂ ਸਰਕਾਰਾਂ ਆਉਂਦੀਆਂ ਆ, ਇੱਕ ਨਾਲ ਦੂਜੀ ਜ਼ਿਆਦਾ ਖਤਰਨਾਕ ਆ ਰਹੀ ਆ। ਜਿਹੜੀ ਪਹਿਲੀ ਆ ਉਹਨੂੰ ਵੀ ਲੋਕ ਭੁੱਲ ਜਾਂਦੇ ਆ, ਉਹਦੇ ਗੁਣ ਗਾਉਣ ਲੱਗ ਪੈਂਦੇ ਸੀ। ਸਗੋਂ ਇਹ ਕਹਿੰਦੇ ਨੇ ਵੀ ਯਾਰ ਇਹਦੇ ਨਾਲੋਂ ਤਾਂ ਪਹਿਲੀ ਖਰੀ ਸੀ। ਜਦੋਂ ਇਹ ਚੱਲ ਜਾਣਗੇ ਇਹਨਾਂ ਨੂੰ ਕਹਿਣਗੇ। ਇਹਦਾ ਕਾਰਨ ਇਹ ਆ ਕਿ ਇਹ ਉਹਨਾਂ ਨਾਲੋਂ ਜ਼ਿਆਦਾ ਕਰਪਸ਼ਨ ਕਰਦੇ ਆ, ਜ਼ਿਆਦਾ ਝੂਠ ਬੋਲਦੇ ਆ, ਤੇ ਗੈਂਗਸਟਰਵਾਦ, ਨਸ਼ੇ ਵੇਚਣ ਦਾ ਕੰਮ ਇਹ ਸਰਕਾਰਾਂ ਤੋਂ ਬਿਨਾਂ ਨਹੀਂ ਹੋ ਸਕਦਾ, ਪੁਲਿਸ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਕਰਕੇ ਇਹ ਸਾਰਾ ਕੁਝ ਇਹਨਾਂ ਦੇ ਗਿਣੀ ਮਿੱਥੀ ਰਲੀ ਮਿਲੀ ਭੁਗਤ ਦੇ ਨਾਲ ਹੋ ਰਿਹਾ। ਤੇ ਬਾਕੀ ਜਿਹੜਾ ਗੈਂਗਸਟਰ ਹੁਣ ਰੋਜ਼ ਕਤਲ ਹੋ ਰਿਹਾ ਆ, ਬਿਲਕੁਲ ਲਾ ਐਂਡ ਆਰਡਰ ਜਿਹੜਾ ਬਿਲਕੁਲ ਹੀ ਹੈ ਨਹੀਂ। ਸਰਕਾਰ ਲਾ ਐਂਡ ਆਰਡਰ ਦੇ ਮੋਰਚੇ ਤੇ ਪੂਰੀ ਤਰ੍ਹਾਂ ਫੇਲ ਆ। ਐ ਜਾਪਦਾ ਜਿਵੇਂ ਗੋਡੇ ਟੇਕਤੇ ਹੋਣ, ਜੰਗਲ ਦਾ ਰਾਜ ਬਣ ਗਿਆ ਆ। ਇਹ ਜਿੱਦਾਂ ਇਹ ਸਰਕਾਰ ਜਿਹੜੇ ਹੋਰ ਕੋਈ ਆਈ, ਉਹ ਇਦੋਂ ਵੀ ਵੱਧ ਨਿਕਲਣੀ ਆ, ਘੱਟ ਨਹੀਂ ਕਿਸੇ ਨੇ ਵੀ ਨਿਕਲਣਾ। ਇਹ ਤਾਂ ਲੋਕਾਂ ਦੀਆਂ ਮੂਵਮੈਂਟਾਂ ਖੜੀਆਂ ਹੋਣਗੀਆਂ, ਲੋਕਾਂ ਦੇ ਪੱਖੀ ਜਿਹੜੀਆਂ ਵਿੱਚੋਂ ਕੋਈ ਵਿਕਸਿਤ ਇਨਕਲਾਬੀ ਪਾਰਟੀਆਂ ਨਿਕਲਣਗੀਆਂ, ਉਹ ਜਾ ਕੇ ਸਰਕਾਰਾਂ ਬਣਾਉਣਗੀਆਂ, ਤਾਂ ਮਸਲਾ ਹੱਲ ਹੋਣਾ। ਪਰ ਲੋਕ ਤਾਂ ਹੁਣ ਜਿੰਨੀ ਇਧਰੋਂ ਮਾਰ ਪਈ ਹੈ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ, ਜਿਹੋ ਜਿਹਾ ਰੋਹ ਹੈ ਲੋਕਾਂ 'ਚ, ਲੋਕ ਤਾਂ ਬਦਲਾਅ ਸ਼ਬਦ ਤੋਂ ਡਰਨ ਲੱਗ ਗਏ ਨੇ। ਲੱਗਦਾ ਕਿ ਹੁਣ ਸਪੇਸ ਬਚੀ ਹੈ, ਜੇ ਕੋਈ ਨਵਾਂ ਆ ਕੇ ਅਜਮਾਉਣਾ ਚਾਹੁੰਦਾ, ਕਹਿੰਦਾ ਵੀ ਭਾਈ ਮੈਨੂੰ ਮੌਕਾ ਦਿਓ, ਮੈਂ ਤੁਹਾਡਾ ਕਰ ਦੂੰ। ਲੋਕ ਇਹਨਾਂ ਸਾਰੀਆਂ ਪਾਰਟੀਆਂ ਤੋਂ ਕਿਉਂ ਆ, ਲੋਕਾਂ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ। ਕਿੱਧਰ ਜਾਈਏ, ਕੋਈ ਬਦਲ ਨਹੀਂ ਦਿਖਾਈ ਦੇ ਰਿਹਾ। ਜਿੱਦਣ ਲੋਕਾਂ ਦਾ ਕੋਈ ਬਦਲ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਇਹਨਾਂ ਦੇ ਵਿੱਚੋਂ ਕੋਈ ਬਦਲ ਬਣ ਗਿਆ, ਉਦੋਂ ਲੋਕ ਉਸ ਬਦਲ ਦੇ ਮਗਰ ਲੱਗ ਜਾਣਗੇ। ਜੀ, ਸੋ ਮਨਰੇਗਾ ਦੇ ਬਾਰੇ ਅੰਤ ਚ ਜਿਹੜੇ ਦੇਖ ਰਹੇ ਦਰਸ਼ਕ ਨੇ, ਸਰੋਤੇ ਨੇ, ਜਿਹੜੇ ਮਜ਼ਦੂਰ ਨੇ, ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਇੱਕ ਵਾਰੀ, ਕਿ ਕਿਹੋ ਜੀ ਲਾਮਬੰਦੀ ਹੋਣੀ ਚਾਹੀਦੀ ਹੈ ਜਾਂ ਫਿਰ ਜੋ ਸਰਕਾਰ ਕਰ ਰਹੀ ਹੈ ਉਹ ਠੀਕ ਹੈ? ਨਰੇਗਾ ਸਾਰਾ ਸਾਲ ਕੰਮ ਮਿਲਣਾ ਚਾਹੀਦਾ, ਘੱਟੋ ਘੱਟ 300 ਦਿਨ ਤਾਂ ਮਿਲੇ ਨਾ। ਬਿਲਕੁਲ। ਤੇ ਦਿਹਾੜੀ ਜਿਹੜੀ ਹੈ 800 ਰੁਪਇਆ ਘੱਟੋ ਘੱਟ ਨਰੇਗਾ ਮਜ਼ਦੂਰ ਨੂੰ ਮਿਲਣੀ ਚਾਹੀਦੀ। ਤੇ ਇਹਨੂੰ ਤਾਂ ਹੋ ਸਕਦਾ ਜੇ ਇਹਨੂੰ ਖੇਤੀ 'ਚ ਲਾਗੂ ਕਰ ਹੋਵੇ। ਕਣਕਾਂ ਦੀ ਵਾਢੀ, ਝੋਨੇ ਲਵਾਈ, ਵਢਾਈ, ਸਬਜ਼ੀਆਂ ਲਵਾਈ, ਵਢਾਈ, ਇਹ ਸਾਰਾ ਸਾਲ ਕੰਮ ਚੱਲਦਾ ਰਹਿ ਸਕਦਾ ਆ। ਇਸ ਤਰ੍ਹਾਂ ਪੰਚਾਇਤਾਂ ਦੀਆਂ ਜ਼ਮੀਨਾਂ ਜਿਹੜੀਆਂ ਬੋਲੀਆਂ ਤੇ ਦੇਣ ਦੀ ਥਾਂ ਨਰੇਗਾ ਮਜ਼ਦੂਰਾਂ ਨੂੰ ਦੇਣ, ਵੀ ਇੱਥੇ ਸਾਂਝੀ ਖੇਤੀ ਕਰੋ ਬਈ। ਤੇ ਕੋਆਪਰੇਟਿਵ ਬੈਂਕਾਂ ਜਿਹੜੀਆਂ, ਉਹ ਉਹਨਾਂ ਨੂੰ ਸੰਦ ਸੁਵਿਧਾ ਮੁਹੱਈਆ ਕਰਨ, ਤੇ ਫੇਰ ਨਰੇਗਾ ਦਾ ਮਸਲਾ ਜਿਹੜਾ ਹੈ, ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਤੇ ਲੋਕਾਂ ਨੂੰ ਵੱਡੇ ਪੈਮਾਨੇ ਤੇ ਜੇ ਰੁਜ਼ਗਾਰ ਨਾ ਮਿਲਿਆ ਤੇ ਲੁੱਟਾਂ ਖੋਹਾਂ ਵਧਣਗੀਆਂ, ਲੋਕ ਕਤਲਾਂ ਵੱਲ ਜਾਣਗੇ, ਲੋਕ ਗੈਂਗਸਟਰ ਵੀ ਬਣਨਗੇ, ਅਨਾਰਕੀ ਫੈਲ ਜਾਏਗੀ, ਇਹ ਸਮਾਜ ਰਹਿਣ ਯੋਗ ਨਹੀਂ ਰਹੇਗਾ। ਇਸ ਕਰਕੇ ਨਰੇਗਾ ਨੂੰ ਬਚਾਉਣਾ ਬਹੁਤ ਜ਼ਰੂਰੀ ਆ। ਇਹ ਤੇ ਵੱਡਾ ਅੰਦੋਲਨ ਕਰਨ ਦੀ ਲੋੜ ਹੈ। ਕਦੋਂ ਹੋਊ ਅੰਦੋਲਨ? ਤਾਂ ਹੋਏਗਾ ਲਾਜ਼ਮੀ, ਜਦੋਂ ਸੱਟ ਵੱਜ ਗਈ, ਜਦੋਂ ਸਾਰਾ ਕੁਝ ਹੋ ਗਿਆ, ਜਦ ਵੀ ਬਾਣ ਲੱਗੇ ਤਾਂ ਵੀ ਰੋਸ ਜਾਗੇ। ਹੁਣ ਬਾਣ ਲੱਗਾ ਆ, ਹੁਣ ਲੋਕਾਂ ਨੂੰ ਸੁਰਤ ਆਉਣੀ ਆ। ਇਹ ਉਹ ਧਰਤੀ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਦੀ ਬਾਤ ਪਾਈ ਜਾਂਦੀ ਹੈ। ਅਸੀਂ ਹੁਣੇ ਥੋੜੇ ਦਿਨ ਪਹਿਲਾਂ ਹੀ ਸ਼ਤਾਬਦੀ ਮਨਾਉਂਦੇ ਹਟੇ ਆ, ਪਰ ਕਿਸੇ ਦੇ ਵੀ ਜ਼ੁਬਾਨ ਤੇ ਇਹ ਗੱਲ ਆਈ ਹੋਵੇ ਵੀ ਭਾਈ ਧੱਕੇ ਦੇ ਖਿਲਾਫ ਕਿਵੇਂ ਬੋਲਣਾ, ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਕੀਤਾ, ਉਸ ਦੀ ਉਦਾਹਰਨ ਲੈ ਕੇ ਹੀ ਬੰਦਾ ਕਰ ਲਵੇ। ਜਦੋਂ ਉੱਥੇ ਬੰਦੇ ਮਾਤਰਮ ਤੇ ਚਰਚਾ ਹੋ ਰਹੀ ਸੀ, ਕਿਉਂ ਨਹੀਂ ਇਹੋ ਜਿਹੀਆਂ ਗੱਲਾਂ ਤੇ ਕੀਤੀ ਗਈ ਵੀ ਸਾਡਾ ਤਾਂ ਵਿਰਸਾ ਇਹ ਕਹਿੰਦਾ। ਹੁਣ ਵੀ ਜਦੋਂ ਦੇਖਦੇ ਆ, ਹੁਣ ਵੀ ਜਿਹਦੇ ਬਾਣ ਲੱਗਿਆ ਉਹੋ ਹੀ ਜਾਗਦਾ, ਬਾਕੀ ਜਿਹੜੇ ਆਲੇ ਦੁਆਲੇ ਦੇ ਕਹਿੰਦੇ ਮੇਰੇ ਘਰ ਤਾਂ ਅੱਗੇ ਨਹੀਂ ਆਈ। ਦੇਖੋ, ਜਿਹੜੇ ਪੋਲੀਟੀਕਲ ਲੋਕ, ਪਾਰਲੀਮੈਂਟ ਮੈਂਬਰ ਜਿਹੜੇ ਹੈਗੇ ਆ, ਇਹ ਤਾਂ ਵੱਡੇ ਘਰਾਣਿਆਂ ਦੇ ਲੋਕ ਆ। ਇਹਨਾਂ ਨੂੰ ਨਰੇਗਾ ਨਾਲ ਕੋਈ ਮਤਲਬ ਨਹੀਂਗਾ। ਇਹਨਾਂ ਨੂੰ ਤਾਂ ਆਪਣੇ ਮਤਲਬ ਆ ਚੌਧਰ ਦੇ ਨਾਲ, ਆਪਣੀ ਗੱਦੀ ਸੇਫ ਰਹੇ। ਹੁਣ ਨਾਗਰਿਕ ਨਹੀਂ ਰਿਹਾ, ਸਿਰਫ ਵੋਟਰ ਬਣ ਕੇ ਰਹਿ ਗਿਆ, ਇਹ ਮੰਨ ਲਈਏ। ਬਿਲਕੁਲ ਸਹੀ ਹੈ। ਵੋਟਾਂ ਪਾਉਣੀਆਂ, ਉਹਦਾ ਫਾਇਦਾ ਕੋਈ ਨਹੀਂਗਾ, ਲੇਕਿਨ ਵੋਟਾਂ ਪਾਉਣੀਆਂ ਵੀ ਚਾਹੀਦੀਆਂ। ਅਸੀਂ ਇਹ ਨਹੀਂ ਕਹਿੰਦੇ ਵੀ ਵੋਟਾਂ ਪਾਉਣੀਆਂ ਨਹੀਂ ਚਾਹੀਦੀਆਂ, ਤੇ ਵਿੱਚੋਂ ਕੁਛ ਨਾ ਕੁਛ ਨਿਕਲੇਗਾ, ਵੋਟਾਂ ਚੋਂ ਨਿਕਲੇਗਾ। ਜੀ, ਸਮਾਂ ਦੇਣ ਲਈ ਬਹੁਤ ਜਿਹੜੇ ਮਾੜੇ ਲੋਕ ਆ,
ਉਹ ਤਜਰਬੇ ਚੋਂ ਨਿਕਲਣਗੇ ਵੀ ਆ ਮਾੜੇ ਆ, ਉਹਨਾਂ ਨੂੰ ਬਦਲਣ ਦੀ ਚਿਹਨਕ ਪੈਦਾ ਹੋਵੇਗੀ। ਠੀਕ ਹੈ ਨਾ, ਦੂਜਾ ਉਦੋਂ ਹੀ ਮਾੜਾ ਨਿਕਲਿਆ ਫਿਰ ਉਹਨੂੰ ਵੀ ਬਦਲਣ ਦੀ ਚਿਹਨਕ ਪੈਦਾ ਹੋਏਗੀ। ਉਹ ਇਦਾਂ ਵਿੱਚੋਂ ਹੀ ਕੁਛ ਨਿਕਲਣਾ, ਉਦਾਂ ਕੋਈ ਆਸ ਨਹੀਂ। ਲੇਕਿਨ ਨਿਕਲਣਾ ਤਾਂ ਹੈ ਜੇ ਲੋਕ ਸੰਗਠਿਤ ਕੀਤੇ ਜਾਣ। ਔਰਤਾਂ ਆ, 50% ਔਰਤਾਂ ਆ, ਨਰੇਗਾ 'ਚ ਔਰਤਾਂ ਕੰਮ ਕਰਦੀਆਂ। ਔਰਤਾਂ ਨੂੰ ਜਥੇਬੰਦ ਕਰਨ ਦੀ ਲੋੜ ਆ, ਨੌਜਵਾਨਾਂ ਨੂੰ ਜਥੇਬੰਦ ਕਰਨ ਦੀ ਲੋੜ ਆ, ਕਿਉਂਕਿ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਨੌਕਰੀਆਂ ਲਈ ਉਹ ਡਿਗਰੀਆਂ ਚੱਕੀ ਫਿਰਦੇ ਵਿਚਾਰੇ, ਖੁਦਕੁਸ਼ੀਆਂ ਕਰ ਰਹੇ ਆ, ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਬਹੁਤ ਵੱਡਾ ਮਸਲਾ ਪੈਦਾ ਹੋ ਗਿਆ ਕਿ ਨੌਜਵਾਨ ਜਿਹੜੇ ਆ ਉਹ ਇੱਕ ਬੜੀ ਵੱਡੀ ਕ੍ਰਾਂਤੀ ਕਰਨ ਵਾਲੇ ਹੁੰਦੇ ਆ। ਇਹ ਸਾਡੇ ਮੁਲਕ 'ਚ ਇਦਾਂ ਦੇ ਹਾਲਾਤ ਬਣ ਰਹੇ ਆ ਕਿ ਬੜੇ ਖਤਰਨਾਕ ਪਾਸੇ ਨੂੰ ਵੀ ਜਾਣਗੇ। ਧੱਕੇ ਜਾ ਰਹੇ ਆ, ਵੱਡੀ ਐਜੀਟੇਸ਼ਨ ਵੱਲ ਨੂੰ ਧੱਕੇ ਜਾਣਗੇ। ਜੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਸੋ ਇਹ ਸਨ ਮੇਰੇ ਨਾਲ ਕੇਵਲ ਸਿੰਘ ਹਜ਼ਾਰਾ ਜੀ। ਚਰਚਾ ਸਾਰੀ ਤੁਸੀਂ ਸੁਣ ਲਈ ਹੈ ਕਿ ਕਿਸ ਤਰੀਕੇ ਦੇ ਨਾਲ ਮਨਰੇਗਾ ਦਾ ਇੱਕ ਤਰੀਕੇ ਦੇ ਨਾਲ ਭਗਵਾਂਕਰਨ ਕਰਨ ਦੇ ਬਾਅਦ ਉਸ ਦੇ ਵਿੱਚ ਸੋਹਣੇ ਨਜ਼ਰ ਆਉਣ ਵਾਲੀਆਂ ਤਬਦੀਲੀਆਂ ਕਿੰਨੀਆਂ ਖਤਰਨਾਕ ਨੇ ਆਮ ਲੋਕਾਂ ਲਈ। ਇਹ ਤੁਸੀਂ ਗੱਲਬਾਤ ਸਾਰੀ ਸੁਣੀ ਹੈ। ਹੋਰ ਵੀ ਵੱਖ-ਵੱਖ ਪਹਿਲੂ ਚੱਲਦੀ ਗੱਲਬਾਤ ਦੇ ਵਿੱਚ ਤੁਰੇ ਨੇ। ਤੁਸੀਂ ਕੀ ਸੋਚਦੇ ਹੋ ਸਾਰੀ ਗੱਲਬਾਤ ਦੇ ਬਾਬਤ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।